ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਹਫਤੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਉੱਤੇ ਅੱਜ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਭਾਰਤ ਪਾਕਿਸਤਾਨ ਦੇ ਜਿਹੜੇ ਸਬੰਧ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਜਾਂ ਅਦਰਵਾਈਜ਼ ਜਿਹੜਾ ਕਸ਼ਮੀਰ ਦਾ ਇਸ਼ੂ ਹੈ, ਕਿਵੇਂ 1 ਮਹੀਨੇ ਤੋਂ ਉੱਪਰ ਅੱਜ 39 ਦਿਨ ਹੋ ਚੁੱਕੇ ਆ ਕਸ਼ਮੀਰ ਦੇ ਵਿੱਚ ਜਿਹੜਾ ਕ੍ਰੈਕਡਾਊਨ ਕੀਤਾ ਹੋਇਆ, ਲਾਕਡਾਊਨ ਕੀਤਾ ਹੋਇਆ, ਕਸ਼ਮੀਰ ਦੀ ਜਿਹੜੀ ਸਥਿਤੀ ਆ ਉਹ ਵੱਧ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਇੱਕ ਵੱਡਾ ਇਸ਼ੂ ਹੈ ਅਮਰੀਕਾ ਤੇ ਤਾਲਿਬਾਨ ਦੇ ਵਿਚਾਲੇ ਜਿਹੜੀ ਗੱਲਬਾਤ ਸੀ ਇੱਕ ਬੰਬ ਧਮਾਕੇ ਤੋਂ ਬਾਅਦ, ਕਿਵੇਂ ਤਾਲਿਬਾਨ ਵੱਲੋਂ ਉਹਦੀ ਜ਼ਿੰਮੇਵਾਰੀ ਲਈ ਗਈ ਤੇ ਇਹਦੇ ਬਿਹਾਈਂਡ ਕੀ ਚੱਲ ਰਿਹਾ ਹੈ ਕਿ ਗੱਲਬਾਤ ਖਤਮ ਹੋਣ ਦੀ ਜਿੱਥੇ ਗੱਲ ਸਾਡੇ ਸਾਹਮਣੇ ਆ ਰਹੀ ਹੈ, ਪਰ ਕਿਤੇ ਨਾ ਕਿਤੇ ਕੁਝ ਇਹਦੇ ਬਿਹਾਈਂਡ ਵੀ ਨਜ਼ਰ ਆ ਰਿਹਾ। ਸੋ ਇਹ ਕੀ ਹੈ ਤੇ ਇਹਦੇ ਨਾਲ ਹੀ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਚਾਈਨਾ ਦੇ ਨਾਲ ਭਾਰਤ ਦੇ ਜਿਹੜੇ ਰਿਲੇਸ਼ਨਸ ਹੈਗੇ ਆ, ਇੱਕ ਸਟੈਂਡ ਆਫ ਦੀ ਸਿਚੁਏਸ਼ਨ ਸਾਡੇ ਸਾਹਮਣੇ ਆ। ਸੋ ਇਸ ਸਾਰੇ ਉੱਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਤੇ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ। ਜਦੋਂ ਅਸੀਂ ਕਸ਼ਮੀਰ ਦਾ ਇਸ਼ੂ ਦੇਖਦੇ ਹਾਂ ਤੇ ਕਸ਼ਮੀਰ ਦੇ ਵਿੱਚ ਜਿੱਥੇ ਪਾਕਿਸਤਾਨ ਵੱਲੋਂ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਇਸ਼ੂ ਰੇਜ਼ ਕੀਤਾ ਗਿਆ, ਹੁਣ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਸੈਸ਼ਨ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਨਿਊਯਾਰਕ ਦੇ ਵਿੱਚ ਜਿਹੜੇ UN ਦੇ ਹੈੱਡਕੁਆਰਟਰਸ ਨੇ ਉੱਥੇ ਹੋਣ ਜਾ ਰਿਹਾ ਹੈ, ਇਹ ਵੀ ਰੇਜ਼ ਕਰਨਾ ਹੈ। ਤੇ ਕੱਲ ਨੂੰ ਆਉਂਦੀ ਕੱਲ ਪਾਕਿਸਤਾਨੀ ਜਿਹੜਾ ਆਜ਼ਾਦ ਕਸ਼ਮੀਰ ਹੈ ਉੱਥੇ ਇੱਕ ਵੱਡਾ ਪਲਾਨ ਕੀਤਾ ਗਿਆ ਪਾਕਿਸਤਾਨ ਦੀ ਸਰਕਾਰ ਵੱਲੋਂ, ਜਿੱਥੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਐਡਰੈਸ ਵੀ ਕੀਤਾ ਜਾਣਾ ਹੈ ਮੁਜ਼ੱਫਰਾਬਾਦ ਦੇ ਵਿੱਚ। ਸੋ ਇਹ ਵੀ ਇੱਕ ਇੰਪੋਰਟੈਂਟ ਨੁਕਤਾ ਹੈ, ਡਿਵੈਲਪਮੈਂਟ ਹੈ ਜਿਹੜੀ ਅੱਜ ਅਸੀਂ ਵਿਚਾਰ ਚਰਚਾ ਦੇ ਅਧੀਨ ਲਿਆਵਾਂਗੇ ਤੇ ਇਹ ਜਿਹੜੀ ਗੱਲਬਾਤ ਹੈ ਇਹਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਵੀ ਤੇ ਮਲਿਕ ਸਾਹਿਬ ਤੁਹਾਡਾ ਵੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। अस्सलाम वालेकुम। ਡਾਕਟਰ ਸਾਹਿਬ ਸ਼ੁਰੂਆਤ ਕਰੀਏ, ਮੈਂ ਤਾਲਿਬਾਨ ਤੇ ਅਮਰੀਕਾ ਦੀ ਜਿਹੜੀ ਗੱਲਬਾਤ ਹੈ ਇਹਦੇ ਤੋਂ ਵਿਚਾਰ ਚਰਚਾ ਦੀ ਸ਼ੁਰੂਆਤ ਕਰਨਾ ਚਾਹੂੰਗਾ। ਇਹ ਜਿਹੜੀ ਡਿਵੈਲਪਮੈਂਟ ਹੋਈ ਹੈ ਕਿਆਸ ਰਾਈਆਂ ਹੁਣ 8-9 ਫੇਜ਼ਸ ਦੇ ਵਿੱਚ ਗੱਲਬਾਤ ਹੋਈ ਹੈ, ਇੱਥੇ ਵੀ ਹੋਈ ਹੈ ਦੋਹਾ ਦੇ ਵਿੱਚ ਥਰੂ ਆਊਟ, ਪਰ ਜਿਹੜੀਆਂ ਉਹਦੇ ਇੰਪੈਕਟਸ ਸਿੱਧੀ ਗੱਲ ਕਹੀ ਜਾ ਰਹੀ ਸੀ ਵੀ ਅਮਰੀਕਾ ਕੋਲ ਬਹੁਤੀ ਆਪਸ਼ਨ ਨਹੀਂ ਨਜ਼ਰ ਆਉਂਦੀ ਤੇ ਅਮਰੀਕਾ ਟਰੰਪ ਸਾਹਿਬ ਦੀ ਪਾਲਿਸੀ ਵੀ ਹੈ ਕਿ ਅਸੀਂ ਉੱਥੋਂ ਆਪਣੀ ਜਿਹੜੀ ਫੌਜ ਹੈ ਉਹ ਕੱਢਣੀ ਹੈ। ਇਲੈਕਸ਼ਨ ਕੈਂਪੇਨ ਦੇ ਵਿੱਚ ਇੱਕ ਵੱਡਾ ਨੁਕਤਾ ਸੀ, ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜੇ ਡਿਲੀਵਰ ਕਰਨਗੇ ਤਾਂ ਹੀ ਉਹਦਾ ਅੱਗੇ ਅਸੀਂ ਕੋਈ ਫੋਲੋ ਅਪ ਦੇਖ ਸਕਦੇ ਹਾਂ। ਪਰ ਜਿਹੜੀ ਆਹ ਡਿਵੈਲਪਮੈਂਟ ਹੋਈ ਹੈ ਕਿ ਗੱਲਬਾਤ ਸਿਰੇ ਨਹੀਂ ਚੜੀ, ਇਹ ਜ਼ਰੂਰ ਕਿਹਾ ਗਿਆ ਕਿ ਅਸੀਂ ਗੱਲਬਾਤ ਦਾ ਰਸਤਾ ਖੁੱਲ੍ਹਾ ਰੱਖਿਆ। ਕਿਵੇਂ ਦੇਖਦੇ ਹੋ ਜਿਹੜੀ ਡਿਵੈਲਪਮੈਂਟ ਹੋਈ ਹੈ? ਦੇਖੋ, ਜਿਵੇਂ ਮੈਂ ਅੱਗੇ ਵੀ ਇਹ ਟਰਮੀਨੋਲੋਜੀ ਇਸਤੇਮਾਲ ਕੀਤੀ ਸੀ ਕਿ ਇੱਕ ਡਾਇਲੋਗ ਜਾਂ ਗੱਲਬਾਤ ਦੇ ਇਨੀਸ਼ੀਅਲ ਹਿਕਅਪਸ ਹੁੰਦੇ ਨੇ, ਔਰ ख़ास ਤੌਰ 'ਤੇ ਜਦੋਂ ਕਿ ਦੋਵੇਂ ਮੁਖਤਲਿਫ ਪਾਰਟੀਆਂ ਬਹੁਤ ਖੂਨ ਖਰਾਬੇ 'ਚੋਂ ਨਿਕਲੀਆਂ ਹੋਣ, ਇੱਕ ਦੂਸਰੇ ਪ੍ਰਤੀ ਨਫ਼ਰਤ, ਦੁਸ਼ਮਣੀ, ਆਪਣੀ ਪਾਲਾਬੰਦੀ ਕੀਤੀ ਹੋਏ, ਸੋ ਉਹਨਾਂ ਨੂੰ ਈਵਨ ਗੱਲਬਾਤ ਦੇ ਲਈ ਜਾਂ ਮੁਜ਼ਾਕਰਾਤ ਦੇ ਲਈ ਰਾਜ਼ੀ ਕਰਨਾ, ਉਸ 'ਤੇ ਆਪਣੇ ਹਿਕਅਪਸ ਹੁੰਦੇ ਨੇ। ਫਿਰ ਵਿਚਾਲੇ ਪ੍ਰੈਸ਼ਰ ਟੈਕਟਿਕਸ ਹੁੰਦੇ ਨੇ ਦੋਨੋਂ ਪਾਸੇ ਜੀ। ਫਿਰ ਜਦੋਂ ਗੱਲਬਾਤ ਇੱਕ ਮੰਤਕੀ ਅੰਜਾਮ ਦੇ ਵੱਲ ਜਾ ਰਹੀ ਹੁੰਦੀ ਹੈ ਜਾਂ ਕੋਈ ਕਨਕਲੂਸਿਵ ਹੁੰਦੀ ਹੈ ਤੇ ਉਹਦੇ 'ਚ ਫਿਰ ਫਾਈਨਲ ਹਿਕਅਪਸ ਹੁੰਦੇ ਨੇ। ਦੋਨੋਂ ਧਿਰਾਂ ਕੁਛ ਇਸ ਕਿਸਮ ਦੇ ਆਪਣੇ ਹੱਥਕੰਡੇ ਅਪਣਾਉਂਦੀਆਂ ਨੇ ਤਾਂ ਕਿ ਉਹ ਉਹਦੇ 'ਚੋਂ ਵੱਧ ਤੋਂ ਵੱਧ ਕੰਸੈਸ਼ਨ ਲੈ ਸਕਣ ਜਾਂ ਵੱਧ ਤੋਂ ਵੱਧ ਉਹ ਆਪਣੇ ਜਿਹੜੇ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਮਨਾ ਸਕਣ। ਸੋ ਜ਼ਾਹਰ ਹੈ ਅੱਜ ਜਦੋਂ ਅਸੀਂ ਗੱਲ ਕਰ ਰਹੇ ਤੇ 11 ਸਤੰਬਰ ਕੱਲ੍ਹ ਹੀ ਬੀਤੇ 18 ਸਾਲ, ਕਿਉਂਕਿ 11 ਸਤੰਬਰ 2001 ਦਾ ਉਹ ਦਿਨ ਸੀ ਜਿਸ ਦਿਨ ਅਮਰੀਕਾ ਦੇ ਟ੍ਰੇਡ ਕਮਰਸ਼ੀਅਲ ਜਾਂ ਜਿਹੜਾ ਕੈਪੀਟਲਿਸਟ ਸੁਸਾਇਟੀ ਦਾ ਸਿਰ ਹੁੰਦਾ ਹੈ, ਜਿਹੜੇ ਇੱਥੇ 2 ਵੱਡੇ ਟਾਵਰ ਵਰਲਡ ਟ੍ਰੇਡ ਸੈਂਟਰ ਦੇ ਨਾਂ ਥੱਲੇ ਅਮਰੀਕਾ ਦਾ ਪ੍ਰਾਈਡ ਸੀ ਟ੍ਰੇਡ ਦੀ ਦੁਨੀਆ ਦੇ ਵਿੱਚ, ਉਸ ਦੇ ਵਿੱਚ 2 ਜਹਾਜ਼ ਵੱਜੇ। ਫਿਰ ਅਸੀਂ ਅਮਰੀਕਾ ਦਾ ਜਿਹੜਾ ਮਿਲਟਰੀ ਮਸਲ ਹੈ, ਮਿਲਟਰੀ ਮਾਈਟ ਹੈ, ਪੈਂਟਾਗਨ 5 ਨੁਕਰੀ ਬਿਲਡਿੰਗ, ਉਸ ਦੇ ਵਿੱਚ ਜਹਾਜ਼ ਵੱਜਿਆ। ਔਰ ਤੀਸਰਾ ਜਿਸ ਜਹਾਜ਼ ਨੂੰ ਥੱਲੇ ਸੁੱਟ ਲਿਆ ਗਿਆ ਹੈ ਉਹ ਈਦਰ ਇਹਨਾਂ ਦੇ ਕਹਿਣ ਮੁਤਾਬਕ ਵਾਈਟ ਹਾਊਸ ਲਈ ਜਾਂ ਕੈਪੀਟਲ ਹਿੱਲ ਲਈ ਸੀ। ਸੋ ਇਹ ਫੁੱਲ ਸਕੇਲ ਦਹਿਸ਼ਤਗਰਦ ਹਮਲਾ ਸੀ ਅਮਰੀਕਾ ਮੇਨਲੈਂਡ ਦੇ ਉੱਤੇ, ਪਹਿਲੀ ਵਾਰ ਅਮਰੀਕਾ ਦੀ ਹਿਸਟਰੀ 'ਚ।
ਉਸ ਤੋਂ ਪਹਿਲਾਂ ਬਹੁਤ ਨੇੜੇ ਪਰਲ ਹਾਰਬਰ ਤੱਕ ਜਾਪਾਨੀ ਸੈਕੰਡ ਵਰਲਡ ਵਾਰ ਦੇ ਮਿਡਲ ਦੇ ਵਿੱਚ ਆਏ ਸੀ ਔਰ ਪਰਲ ਹਾਰਬਰ ਹਮਲੇ ਨੇ ਅਲਟੀਮੇਟਲੀ ਅਮਰੀਕਾ ਨੂੰ ਦੂਸਰੇ ਸੰਸਾਰ ਯੁੱਧ ਦੇ ਵਿੱਚ ਐਲਾਈਡ ਫੋਰਸਿਸ ਜਿਹਨੂੰ ਬ੍ਰਿਟਿਸ਼ ਲੀਡ ਕਰ ਰਹੇ ਸੀ ਉਹਨਾਂ ਦਾ ਸਹਿਯੋਗੀ ਬਣਾਇਆ ਸੀ। ਅਦਰਵਾਈਜ਼ ਪਹਿਲੇ 2-2.5 ਸਾਲ ਅਮਰੀਕਾ ਬਿਲਕੁਲ ਨਿਊਟਰਲ ਗਰਾਊਂਡ ਦੇ ਉੱਤੇ ਖੜਾ ਸੀ। ਸੋ ਜ਼ਾਹਿਰ ਹੈ ਵੀ ਅਮਰੀਕਾ ਦੇ ਲਈ ਇਹ ਇੱਕ ਬਹੁਤ ਵੱਡਾ ਸ਼ੌਕ ਸੀ। ਉਸ ਦੀ ਤਾਕਤ ਨੂੰ ਵੀ, ਉਹਦਾ ਸੁਪਰ ਪਾਵਰ ਸਟੇਟਸ ਜਿਹੜਾ 1991 'ਚ ਸੋਵੀਅਤ ਯੂਨੀਅਨ ਦੇ ਕਲੈਪਸ ਹੋਣ ਤੋਂ ਬਾਅਦ ਇੱਕੋ ਇੱਕ ਸੁਪਰ ਪਾਵਰ ਅਮਰੀਕਾ ਐਮਰਜ ਹੋਈ ਸੀ, 10 ਸਾਲ ਬਾਅਦ ਇਸ ਲੈਵਲ ਦਾ ਜਿਹੜਾ ਦਹਿਸ਼ਤਗਰਦ ਹਮਲਾ ਹੈ ਉਸ ਨੇ ਅਮਰੀਕਨਾਂ ਨੂੰ ਨਾ ਸਿਰਫ ਪਹਿਲੀ ਸਟੇਜ ਤੇ ਭੰਬਲ ਭੂਸੇ 'ਚ ਰੱਖਿਆ, ਪਰ ਜਿਵੇਂ ਫਿਰ ਇੱਕ ਸਟਾਈਲ ਹੈ ਅਮਰੀਕਾ ਦਾ ਕਿ ਭਾਈ ਕਿਵੇਂ ਅਸੀਂ ਰਿਵੈਂਜ ਲੈਣਾ ਜੀ। ਹੁਣ ਜ਼ਾਹਰ ਹੈ ਕਿ ਜਿਹੜੇ 19 ਦਹਿਸ਼ਤਗਰਦ ਇਸ ਦੇ ਲਈ ਨਾਮਜ਼ਦ ਹੋਏ ਉਹਨਾਂ 'ਚੋਂ ਨਾ ਤਾਂ ਕੋਈ ਪਾਕਿਸਤਾਨੀ ਸੀ ਨਾ ਕੋਈ ਅਫਗਾਨ ਸੀ ਔਰ ਉਸ ਦੀ ਜ਼ਿੰਮੇਵਾਰੀ ਅਲ-ਕਾਇਦਾ ਜਿਨ੍ਹਾਂ ਦੇ ਨਾਲ ਹੀ ਜਿਹੜੇ ਸਾਊਦੀ ਅਰੇਬੀਆ ਜਾਂ ਇਜਿਪਟ ਦੇ ਬੌਰਨ ਸੀ ਜਿਨ੍ਹਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਜੋ ਵੀ ਇਨਵੈਸਟੀਗੇਟਿਵ ਰਿਪੋਰਟਸ ਨੇ, ਹਾਲਾਂਕਿ ਇਸ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ, ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ। ਅਫਗਾਨਾਂ ਦਾ ਕਿਉਂਕਿ ਤਾਲਿਬਾਨ ਹਕੂਮਤ 1996-97 'ਚ ਹੋਂਦ 'ਚ ਆਈ, ਉਸ ਨੂੰ ਪਾਕਿਸਤਾਨ ਨੇ, ਸਾਊਦੀ ਅਰੇਬੀਆ ਨੇ ਤੇ UAE ਨੇ ਮਾਨਤਾ ਦਿੱਤੀ ਹੋਈ ਸੀ, ਹੋਰ ਕਿਸੇ ਥਾਂ ਤੋਂ ਉਹਨੂੰ ਮਾਨਤਾ ਨਹੀਂ ਸੀ। ਔਰ ਉਸ ਦੌਰ ਦੇ ਵਿੱਚ ਉਹਨਾਂ ਦੇ ਉੱਤੇ ਇਹ ਇਲਜ਼ਾਮ ਸੀ ਕਿ ਜੇ ਉਹਨਾਂ ਨੇ ਇਸ ਅਲ-ਕਾਇਦਾ ਨੂੰ ਔਰ ਉਹਨਾਂ ਦੇ ਲੀਡਰ ਜਿਹੜਾ ਉਸਾਮਾ ਬਿਨ ਲੈਡਨ ਉਹਨੂੰ ਸ਼ੈਲਟਰ ਦਿੱਤੀ ਹੋਈ ਹੈ ਜੀ। ਸੋ ਉਹਨਾਂ ਤੋਂ ਹਵਾਲਗੀ ਦੀ ਮੰਗ ਹੋਈ ਤੇ ਉਹਨਾਂ ਦੇ ਕਿਉਂਕਿ ਪਠਾਨ ਕਬੀਲਿਆਂ ਦੇ ਆਪਣੇ 4-5 ਹਜ਼ਾਰ ਸਾਲ ਦੀਆਂ ਰਵਾਇਤਾਂ ਨੇ, ਉਹਨਾਂ ਦੇ ਜਰਗੇ ਔਰ ਕਿਸੇ ਮਹਿਮਾਨ ਨੂੰ ਭਾਵੇਂ ਉਹ ਕੋਈ ਵੀ ਹੋਏ ਮਰਡਰ ਕਰਕੇ ਵੀ ਕੋਈ ਉਹਨਾਂ ਦੇ ਦਰਵਾਜ਼ੇ ਦੇ ਅੰਦਰ ਆ ਜਾਏ ਤੇ ਉਹਨੂੰ ਹਵਾਲੇ ਨਹੀਂ ਕਰਦੇ। ਸੋ ਕੁੱਲ ਮਿਲਾ ਕੇ ਇਸ ਚੋਂ ਹੀ ਫਿਰ UN ਸਿਕਿਉਰਿਟੀ ਕੌਂਸਲ ਔਰ ਨੈਟੋ ਇਹਨਾਂ ਸਾਰਿਆਂ ਦੇ ਜੁਆਇੰਟ ਮੈਂਡੇਟ ਦੇ ਨਾਲ 2-2.5 ਲੱਖ ਅਮਰੀਕੀ ਫੌਜ ਉਹਨਾਂ ਨੇ ਫਿਰ ਅਫਗਾਨਿਸਤਾਨ ਤੇ ਕਿਹੜਾ ਉਹ ਬ੍ਰਾਂਡ ਹੈ ਬੰਬ ਦਾ ਨਿਊਕਲੀਅਰ ਨੂੰ ਛੱਡ ਕੇ ਜਿਹੜਾ ਇਹਨਾਂ ਨੇ ਉੱਥੇ ਇਸਤੇਮਾਲ ਨਹੀਂ ਕੀਤਾ, ਉਹ ਰੋਜ਼ੀ ਕਟਰ, ਡੇਜ਼ੀ ਕਟਰ ਔਰ ਹਜ਼ਾਰਾਂ ਦੀ ਗਿਣਤੀ 'ਚ ਡਰੋਨ ਅਟੈਕ ਜਿਹੜੇ ਇਕੱਲੇ ਅਫਗਾਨਿਸਤਾਨ 'ਚ ਨਹੀਂ ਪਾਕਿਸਤਾਨ ਦੀ ਬਾਉਂਡਰੀ ਦੇ ਅੰਦਰ ਵੀ ਆ ਕੇ ਉਹਨਾਂ ਨੇ ਕੀਤੇ। 18 ਸਾਲ ਇਸ 11 ਸਤੰਬਰ ਨੂੰ ਪੂਰੇ ਹੋਏ ਨੇ। ਡੋਨਲਡ ਟਰੰਪ ਜਿਹਨੇ ਆਪਣੇ ਇਲੈਕਸ਼ਨ ਕੈਂਪੇਨ ਵੇਲੇ ਜਿਹੜੇ ਉਹਦੇ ਮੁੱਖ ਵਾਅਦੇ ਸੀ ਉਹਨਾਂ 'ਚ ਇੱਕ ਸੀ ਕਿ ਇਰਾਕ 'ਚੋਂ ਔਰ ਅਫਗਾਨਿਸਤਾਨ 'ਚੋਂ ਫੌਜ ਵਾਪਸ ਬੁਲਾਣੀ। ਜ਼ਾਹਰ ਹੈ ਕਿ ਈਰਾਨ ਦਾ ਪਾਰਟ ਇਹਦੇ ਬਾਵਜੂਦ ਕਿ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਇਸ ਹੱਕ 'ਚ ਨਹੀਂ ਸੀ ਜੀ, ਉਹਨਾਂ ਨੇ ਆਲਮੋਸਟ ਇਹ ਵਾਅਦਾ ਨਿਭਾਇਆ। ਹੁਣ ਅਫਗਾਨਿਸਤਾਨ ਕਿਉਂਕਿ ਅਮਰੀਕਾ ਦਾ ਇੱਕ ਕਿਸਮ ਦਾ ਉਹ ਮੁਕਾਮ ਬਣ ਗਿਆ ਸੀ ਕਿਉਂਕਿ ਵੀਅਤਨਾਮ ਦੀ ਬਹੁਤ ਕ੍ਰਸ਼ਿੰਗ ਡਿਫੀਟ ਤੋਂ ਬਾਅਦ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚ ਹਰਾ ਕੇ 1979 ਔਰ 1999 ਦੇ ਵਿਚਾਲੇ ਜਿਹੜਾ ਆਨਰ ਰਿਟਰੀਵ ਕੀਤਾ ਸੀ, ਅਮਰੀਕਾ ਨੂੰ ਲੱਗਿਆ ਕਿ ਵੀ ਸੁਪਰ ਪਾਵਰ ਬਣਨ ਤੋਂ ਬਾਅਦ ਇਹ ਉਸ ਦਾ ਇੱਕ ਕਲੰਕ ਹੋਏਗਾ ਔਰ ਇਹ ਹਿਸਟਰੀ 'ਚ ਇਹ ਜਾਏਗਾ ਕਿ ਸੁਪਰ ਪਾਵਰ ਡਿਫੀਟਡ ਬਾਈ ਕੇਵਮੈਨ ਜੀ। ਸੋ ਇਸ ਚੋਂ ਹੀ ਸੀ ਕਿ ਕੋਈ ਨਾ ਕੋਈ ਬੇਸ਼ੱਕ ਉਸ ਪੀਰੀਅਡ 'ਚ ਵੀ ਜਦੋਂ ਇਹ ਮੁਜ਼ਾਕਰਾਤ ਪਿਛਲੇ ਆਲਮੋਸਟ 1.5-2 ਸਾਲ ਤੋਂ ਜ਼ਾਲਮ ਖਲੀਲਜ਼ਾਦ ਜਿਹੜੇ ਨੇ ਉਹ ਕਰ ਰਹੇ ਸੀ ਅਮਰੀਕਾ ਦੇ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਆਮ ਬੰਦੇ ਜਿਹੜੇ ਥੋੜੇ ਬਹੁਤ ਵੀ ਸਮਝਦੇ ਨੇ ਉਹਨਾਂ ਦਾ ਇਹੀ ਕਹਿਣਾ ਸੀ ਕਿ ਇਹ ਇੱਕ ਆਨਰੇਬਲ ਸਰੈਂਡਰ ਲੱਭਦੇ ਨੇ, ਨਿਕਲਣ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ ਜੀ ਕਿਉਂਕਿ ਆਲਰੇਡੀ 65-70% ਟੈਰੀਟੋਰੀ ਤਾਲਿਬਾਨ ਦੇ ਕੋਲ ਹੈ। ਔਰ ਇਹ ਜਿਹੜੀ 11 ਸਤੰਬਰ ਨਾਲ ਮੈਂ ਇਸ ਨੂੰ ਇਸ ਲਈ ਜੋੜ ਕੇ ਕਿਹਾ ਕਿ ਨਾ ਸਿਰਫ ਇਸ ਤੋਂ ਬਾਅਦ ਇਹ ਹੌਸਟਿਲਿਟੀ ਸ਼ੁਰੂ ਹੋਈ, ਜਿਹੜੀ ਪਲਾਨ ਹੁਣ ਨਜ਼ਰ ਆਉਂਦੀ ਹੈ ਕਿ ਡੋਨਲਡ ਟਰੰਪ ਨੇ ਕੈਂਪ ਡੇਵਿਡ ਦੇ ਵਿੱਚ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਕੈਂਪ ਡੇਵਿਡ ਉਹ ਮੁਕਾਮ ਹੈ ਜਿੱਥੇ ਅਸੀਂ ਦੇਖਦੇ ਹਾਂ ਸਮਝੌਤੇ ਹੁੰਦੇ ਨੇ ਜਿਨ੍ਹਾਂ ਚੋਂ ਜਿਮੀ ਕਾਰਟਰ ਨੇ ਵਾਵਾ ਖੱਟੀ, ਜਿਹਦੇ ਚੋਂ ਉਸ ਤੋਂ ਪਹਿਲਾਂ ਸਮਝੌਤੇ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ। ਔਰ ਇਹ ਸਮਝੌਤਾ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਆਲਮੋਸਟ ਜਹਾਜ਼ ਰੈਡੀ ਸਨ, ਦੋਹਾ ਕਤਰ ਤੋਂ ਤਾਲਿਬਾਨ ਲੀਡਰਸ਼ਿਪ ਨੇ ਵੀ ਫਲਾਈ ਕਰਨਾ ਸੀ। ਔਰ ਇੱਕ ਗੱਲ ਜਿਹਦੇ ਤੋਂ ਸ਼ਾਇਦ ਤਾਲਿਬਾਨ ਨੇ ਫਾਈਨਲ ਸਟੇਜ ਤੇ ਪੈਰ ਵਾਪਸ ਲਿਆ, ਬੇਸ਼ੱਕ ਅਮਰੀਕਾ ਨੇ ਬਹਾਨਾ ਤਾਂ ਇਹੀ ਕਿਹਾ ਕਿ ਜੀ ਕੁੰਦੂਜ਼ ਤੇ ਹਮਲੇ ਤੋਂ ਬਾਅਦ ਕਾਬਲ ਤੇ ਅਟੈਕ ਹੋਇਆ ਜਿਹਦੇ 'ਚ ਅਮਰੀਕਾ ਦਾ ਮੇਜਰ ਜਨਰਲ ਮਾਰਿਆ ਗਿਆ, ਪਰ ਮੇਰਾ ਖਿਆਲ ਹੈ ਵੀ ਇਸ ਮਾਮਲੇ 'ਚ ਕਿਉਂਕਿ ਨੈਗੋਸ਼ੀਏਸ਼ਨ ਤਾਲਿਬਾਨ ਆਪਣੀਆਂ ਸ਼ਰਤਾਂ ਆਲਮੋਸਟ ਸਾਰੀਆਂ ਮਨਾਉਣ 'ਚ ਕਾਮਯਾਬ ਰਹੇ ਨੇ। ਅਮਰੀਕਾ ਦਾ ਉਹਨਾਂ ਨੇ ਇੰਨਾ ਕੁ ਮੰਨ ਲਿਆ ਸੀ ਕਿ ਵੀ ਠੀਕ ਹੈ ਤੁਹਾਡੇ ਨਾਲ ਸਾਡਾ ਸਮਝੌਤਾ ਹੋ ਗਿਆ,
ਉਸ ਤੋਂ ਬਾਅਦ ਅਸੀਂ ਅਸ਼ਰਫ ਗਨੀ ਦੀ ਹਕੂਮਤ ਜਿਹੜੀ ਤੁਹਾਡੀ ਪ੍ਰੋਕਸੀ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ। ਪਰ ਮੈਨੂੰ ਇਹ ਲੱਗਦਾ ਵੀ ਲਾਸਟ ਸਟੇਜ ਤੇ ਕੁਝ ਇਸ ਕਿਸਮ ਦੀ ਚਲਾਕੀ ਜ਼ਰੂਰ ਹੋਈ ਕਿ ਅਸ਼ਰਫ ਗਨੀ ਨੂੰ ਵੀ ਇਹਨਾਂ ਨੇ ਜਿਹੜਾ ਸਟੈਂਡ ਬਾਈ ਕਰ ਦਿੱਤਾ ਸੀ ਕਿ ਤੂੰ ਆ ਜਾ ਕੈਂਪ ਡੇਵਿਡ, ਔਰ ਇਹ ਇਵੇਂ ਪ੍ਰਭਾਵ ਦੇਣਾ ਚਾਹੁੰਦੇ ਸੀ ਜੀ ਸਭ ਠੀਕ ਠਾਕ ਹੋ ਗਿਆ। ਔਰ ਦੂਜਾ ਸ਼ਾਇਦ ਇਹ ਗੱਲ ਤਾਲਿਬਾਨ ਨੂੰ ਪਸੰਦ ਨਹੀਂ ਆਈ। ਇੱਕ ਪਾਰਟ ਤਾਂ ਇੱਕ ਥਿਊਰੀ ਇਹ ਹੈ, ਦੂਸਰਾ ਅਕਸਰ ਡੀਪ ਸਟੇਟ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਏਜੰਸੀਆਂ CIA ਪੈਂਟਾਗਨ ਚ ਐਡਮਿਨਿਸਟ੍ਰੇਸ਼ਨ ਦੇ ਨਾਲ ਕੌਣ ਹੈ ਦੂਜੇ, ਇਹ ਕਿਉਂਕਿ ਕੰਸਪੀਰੇਸੀ ਥਿਊਰੀ ਦਾ ਇਹ ਹਿੱਸਾ ਹੁੰਦਾ ਹੈ। ਸਾਨੂੰ ਉਹਦੇ ਬਾਰੇ ਨਹੀਂ ਪਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਮਾਈਕ ਪੋਂਪੀਓ ਹੋਏ, ਜੌਨ ਬਾਲਟਨ ਹੋਏ ਜਾਂ ਦੂਜੇ ਕਾਊਬॉय ਜ਼ਹਿਨੀਅਤ ਵਾਲੇ ਲੋਕ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਇਹ ਲੱਗੇ ਕਿ ਅਮਰੀਕਾ ਨੇ ਤਾਲਿਬਾਨ ਦੇ ਸਾਹਮਣੇ, ਜਿੱਥੇ ਅਫਗਾਨਿਸਤਾਨ ਦਾ ਨਾਂ ਵੀ ਉਹਨਾਂ ਨੇ ਆਪਣਾ ਐਮਰੇਟਸ ਔਰ ਇਸ ਕਿਸਮ ਦਾ ਬਣਾ ਲਿਆ ਸੀ, ਔਰ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਅਸੀਂ ਆਪਣੀ ਇਸਲਾਮਿਕ ਲਾਅ ਉੱਥੇ ਲਾਗੂ ਕਰਾਂਗੇ। ਔਰ ਇਹ ਵੀ ਪੋਸੀਬਲ ਹੈ ਕਿ ਜਦੋਂ ਕੋਈ ਰੁਕਾਵਟ ਬਣ ਰਹੀ ਹੋਏ ਤੇ ਫਿਰ ਇਸ ਕਿਸਮ ਦੇ ਲੋਕਾਂ ਦਾ ਵੀ ਦਾਅ ਲੱਗ ਜਾਂਦਾ। ਪਰ ਮੈਂ ਕੰਕਲੂਡ ਕਰਾਂ ਆਪਣੇ ਕਮੈਂਟ ਨੂੰ, ਮੈਨੂੰ ਇਹ ਲੱਗਦਾ ਹੈ ਕਿ ਇਹ ਠੀਕ ਹੈ ਵੀ ਜਿਹੜੀ ਗੱਲ 11 ਸਤੰਬਰ ਨੂੰ ਜਿਹੜੇ ਪ੍ਰੈਜ਼ੀਡੈਂਟ ਟਰੰਪ ਕਰਕੇ ਵਾਵਾ ਖੱਟਣਾ ਚਾਹੁੰਦੇ ਸੀ, ਸ਼ਾਇਦ ਉਹ ਥੋੜੀ ਦੇਰ ਲਈ ਡਿਲੇ ਹੋਈ ਹੈ। ਔਰ ਉਸ ਸਾਰੇ ਦਾ ਜਿਹੜਾ ਕੁਰਬਾਨੀ ਦਾ ਬੱਕਰਾ ਅਸੀਂ ਦੇਖਦੇ ਹਾਂ ਇਮੀਡੀਏਟ ਬਾਅਦ ਜੌਨ ਬਾਲਟਨ ਜਿਹੜਾ ਐਡਵਾਈਜ਼ਰ ਸੀ ਉਹ ਬਣਿਆ, ਔਰ ਅੱਜ ਵੀ ਟਰੰਪ ਨੇ ਓਵਲ ਆਫਿਸ 'ਚ ਕਿਹਾ, ਉਹਨੇ ਕਿਹਾ ਬਹੁਤ ਹਾਰਡ ਲਾਈਨਰ ਸੀ ਉਹ, ਮੇਰਾ ਚੰਗੇ ਬਣਦੀ ਸੀ ਮੇਰੇ ਨਾਲ, ਪਰ ਉਹਨੇ ਇਰਾਕ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹ ਨਹੀਂ ਸੀ ਚਾਹੁੰਦਾ ਵੀ ਉੱਥੋਂ ਆਣ ਅਫਗਾਨਿਸਤਾਨ ਮੈਂਸ਼ਨ ਨਹੀਂ ਕੀਤਾ, ਪਰ ਇਹ ਅੰਡਰਸਟੂਡ ਹੈ। ਔਰ ਇਹ ਵੀ ਹੋ ਸਕਦਾ ਕਿ ਜੌਨ ਬਾਲਟਨ ਨੇ ਜਿਹੜਾ ਥੋੜਾ ਬਹੁਤ ਜਿਹੜਾ ਇੱਕ ਟਰੰਪ ਤੋਂ ਡਿਸਟੈਂਸ ਵੀ ਰੱਖਣ ਲੱਗ ਗਿਆ ਸੀ, 12th ਸਟੇਜ ਤੇ ਵਿਦਨ ਦਾ ਐਡਮਿਨਿਸਟ੍ਰੇਸ਼ਨ ਜਿਹੜੀ ਡੀਪ ਸਟੇਟ ਜਿਹਨੂੰ ਕਿਹਾ ਜਾਂਦਾ ਹੈ, ਉਸ ਤੋਂ ਇਹ ਜਿਹੜਾ 11 ਸਤੰਬਰ ਨੂੰ ਹੋਣ ਵਾਲਾ ਫਾਈਨਲ ਸੀ ਇਹਨੂੰ ਜਿਹੜਾ ਅੱਗੇ ਪਵਾਇਆ ਹੋਇਆ ਜਾਂ ਇਸ ਨੂੰ, ਕਿਉਂਕਿ ਇਹਨੂੰ ਤੁਸੀਂ ਸਸਪੈਂਡ ਕਹਿ ਸਕਦੇ ਹੋ। ਮੈਨੂੰ ਲੱਗਦਾ ਵੀ ਅਮਰੀਕਾ ਦੇ ਕੋਲ ਕੋਈ ਚੋਇਸ ਨਹੀਂ ਹੈ, ਇਵੈਂਚੁਅਲੀ ਗੱਲਬਾਤ ਹੀ ਹੋਏਗੀ ਔਰ ਗੱਲਬਾਤ ਦੇ ਨਾਲ ਹੀ ਮਸਲਾ ਜਿਹੜਾ ਅਲਟੀਮੇਟਲੀ ਅਮਰੀਕਾ ਨੇ ਨਿਕਲਣਾ, ਜਿੰਨੇ ਉਹਦੇ 14-15 ਹਜ਼ਾਰ ਨੇ, 7-8 ਹਜ਼ਾਰ ਨੂੰ ਆਲਰੇਡੀ ਸਟੈਂਡਿੰਗ ਆਰਡਰ ਨੇ ਕਿ ਵੀ ਬਾਹਰ ਨਿਕਲਣ ਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜੇ ਇਹ ਹੋ ਜਾਂਦਾ ਤੇ ਐਟਲੀਸਟ ਪਾਕਿਸਤਾਨ ਦੇ ਹਵਾਲੇ ਨਾਲ ਜ਼ਰੂਰ ਚੰਗੀ ਗੱਲ ਸੀ। ਅਫਗਾਨਾਂ 'ਚ ਵੀ ਖੂਨ ਖਰਾਬਾ ਜਿਹੜਾ ਹੁਣ ਫਾਈਨਲੀ ਜਿਹੜਾ ਤਾਲਿਬਾਨ ਨੇ ਉਹ ਆਪਣੀ ਮਸਲ ਪਾਵਰ ਹੋਰ ਵੀ ਦਿਖਾਣਗੇ, ਔਰ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਦੇ ਉੱਤੇ ਹੋਰ ਪ੍ਰੈਸ਼ਰ ਆਏਗਾ ਡੂ ਮੋਰ ਵਾਲਾ ਕਿ ਪਾਕਿਸਤਾਨ ਆਪਣਾ ਇਨਫਲੂਐਂਸ ਤਾਲਿਬਾਨ ਤੇ ਇਸਤੇਮਾਲ ਕਰੇ ਔਰ ਹੋਰ ਕੰਸੈਸ਼ਨ ਲਏ। ਪਰ ਮੈਨੂੰ ਲੱਗਦਾ ਹੈ ਕਿ ਵੀ ਅਲਟੀਮੇਟਲੀ ਅਮਰੀਕਾ ਔਰ ਤਾਲਿਬਾਨ ਦੀ ਗੱਲਬਾਤ ਕਿਸੇ ਨਾ ਕਿਸੇ ਕੰਢੇ ਲੱਗੇਗੀ, ਕਿਉਂਕਿ ਅਮਰੀਕਾ ਦੇ ਕੋਲ ਜਿਵੇਂ ਜੇ ਅਸੀਂ ਪਹਿਲਾਂ ਕਿਹਾ ਸੀ ਵੀ ਕੋਈ ਚੋਇਸ ਨਹੀਂ ਹੈ, ਤੇ ਇਹ ਗੱਲ ਅੱਜ ਵੀ ਉਨੀ ਕੀ ਸੱਚ ਹੈ ਕਿ ਕੋਈ ਚੋਇਸ ਨਹੀਂ ਹੈ। ਜੀ ਮਲਿਕ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਡਿਵੈਲਪਮੈਂਟ ਨੂੰ, ਖਾਸ ਤੌਰ ਤੇ ਪਾਕਿਸਤਾਨੀ ਪਰਸਪੈਕਟਿਵ ਤੋਂ, ਜਿੱਥੇ ਇਹ ਡਾਕਟਰ ਸਾਹਿਬ ਨੇ ਕਿਹਾ ਵੀ ਚੋਇਸ ਅਮਰੀਕਾ ਕੋਲ ਹੈ ਨਹੀਂ, ਇਵੈਂਚੁਅਲੀ ਗੱਲਬਾਤ ਤੇ ਹੀ ਜਿਹੜੀ ਸਾਰਾ ਮਸਲਾ ਹੈ ਉਹ ਨਿਬੜੂਗਾ, ਪਰ ਜਿਹੜੀ ਇਹ ਡਿਵੈਲਪਮੈਂਟ ਹੈ ਕਿ ਜਿਹੜੀ ਗੱਲਬਾਤ ਹੈ ਉਹ ਇੱਕ ਵਾਰ ਖਤਮ ਹੋ ਚੁੱਕੀ ਹੈ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਜੌਨ ਬਾਲਟਨ ਨੂੰ ਅਗਰ ਤੁਸੀਂ ਦੇਖੋ, ਉਹ ਨਾ ਸਿਰਫ 27ਵਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਅਮਰੀਕਾ ਦਾ, ਉਸ ਤੋਂ ਪਹਿਲਾਂ ਉਹਨੇ 2005 ਤੋਂ 2006 ਤੱਕ ਯੂਨਾਈਟਿਡ ਨੇਸ਼ਨ ਦਾ ਅਮਰੀਕਾ ਦਾ ਪਰਮਨੈਂਟ ਰਿਪਰੈਜ਼ੈਂਟੇਟਿਵ ਸੀ। ਆਊਟਸਪੋਕਨ ਔਰ ਹਾਰਡ ਲਾਈਨਰ ਇਹ ਉਹਦੀ ਸ਼ੋਹਰਤ ਸੀ। ਔਰ ਜਦੋਂ ਉਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਿਆ ਤੇ ਉਹਦੇ ਬਾਅਦ ਇਰਾਕ ਦੇ ਮਾਮਲੇ ਤੇ ਵੀ ਉਹ ਨਹੀਂ ਚਾਹੁੰਦਾ ਸੀ ਕਿ ਫੌਜਾਂ ਜਿਹੜੀਆਂ ਇਸ ਤਰ੍ਹਾਂ ਵਾਪਸ ਆਉਣ, ਔਰ ਇਹ ਜਿਹੜਾ ਤਾਲਿਬਾਨ ਨਾਲ ਜਿਹੜੀ ਡੀਲ ਚੱਲ ਰਹੀ ਸੀ ਉਹਦੇ ਅੰਦਰ ਮੁਖਤਲਿਫ ਸਟੇਟ ਡਿਪਾਰਟਮੈਂਟ ਤੇ ਪੈਂਟਾਗਨ ਤੇ ਸੈਨੇਟ ਤੇ ਕਾਂਗਰਸ ਜਿਹੜੀ ਆ ਉਹਨਾਂ ਦੇ ਜਿਹੜੇ ਅਰਕਾਨ ਆ ਉਹਨਾਂ ਦੀ ਆਪਣੀ ਆਪਣੀ ਰਾਏ ਸੀ। ਕੁਛ ਇਹ ਸਮਝਦੇ ਸੀ ਕਿ ਅਫਗਾਨਿਸਤਾਨ ਤੋਂ ਜਿਹੜਾ ਅਮਰੀਕਾ ਦਾ ਡਿਪਾਰਚਰ ਹੈ ਉਹ ਅਮਰੀਕਾ ਦੀ ਤੋਹੀਨ ਹੈ, ਕਿਉਂਕਿ ਅਮਰੀਕਾ ਇਸ ਵਕਤ ਦੁਨੀਆ ਦਾ ਇਕੱਲਾ ਸੁਪਰ ਪਾਵਰ ਹੈ। ਤੇ ਇਹ तमाम ਚੀਜ਼ਾਂ ਇਹਨੂੰ ਬੜਾਵਾ ਵੀ ਦੇ ਰਹੀ ਸੀ। ਲੇਕਿਨ ਜਿਸ ਤਰ੍ਹਾਂ ਜੌਨ ਬਾਲਟਨ ਸਵੇਰੇ ਉੱਠਿਆ ਔਰ ਉਹ ਜਿਮ ਕਰਨ ਗਿਆ ਸੀ ਔਰ 1300 ਮੀਟਰ ਦੀ ਰੌਰ ਦੇ ਨਾਲ ਯਾਨੀ ਆਪਣਾ ਮਸਰੂਫ ਸੀ, ਤੇ ਉਹਨੂੰ ਪਤਾ ਲੱਗਾ ਕਿ ਉਹ ਫਾਇਰ ਹੋ ਚੁੱਕਿਆ ਹੈ। ਤੇ ਸਦਰ ਟਰੰਪ ਨੇ ਉਹਦੇ ਬਾਅਦ ਕਿਹਾ ਕਿ ਬੇਸਿਕਲੀ ਤਾਲਿਬਾਨ ਦੀ ਜਦੋਂ ਵੀ ਗੱਲ ਆਉਂਦੀ ਹੈ ਫਿਰ 9/11 ਜਿਹੜਾ ਹੈ ਉਹ ਲਾਜ਼ਮ ਮਲਜ਼ੂਮ ਹੋ ਜਾਂਦਾ ਹੈ, ਕਿਉਂਕਿ ਅਮਰੀਕਾ ਉਸੇ 9/11 ਜਿਹੜਾ 2001 ਦੇ ਅੰਦਰ ਹੋਇਆ ਤੇ ਬਹੁਤ ਸਾਰੀ ਚੀਜ਼ਾਂ ਇਨਸਾਨ ਆਪਣੀ
ਜ਼ਿੰਦਗੀ ਦੇ ਅੰਦਰ ਇਦਾਂ ਦੀ ਦੇਖਦਾ ਹੈ ਸ਼ਾਇਦ ਉਹਨੂੰ ਹਸਰਤ ਨਹੀਂ ਹੁੰਦੀ ਦੁਬਾਰਾ ਹੋਏ। ਮੈਂ ਵੀ 9/11 ਦਾ ਵਾਕਿਆ ਆਪਣੀ ਜ਼ਿੰਦਗੀ ਦੇ ਸਾਹਮਣੇ ਦੇਖਿਆ ਉਸ ਸਵੇਰ ਮੈਨਹਟਨ ਦੇ ਅੰਦਰ। ਤੇ ਅਮਰੀਕਾ ਉਹਦੇ ਬਾਅਦ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਛਾਇਆ ਤੇ 2001 ਦੇ 9/11 ਦੇ ਇਨਸੀਡੈਂਟ ਵਾਸਤੇ ਪੂਰੀ ਦੁਨੀਆ ਤਬਦੀਲ ਕਰ ਦਿੱਤੀ ਗਈ। ਦੁਨੀਆ ਦੀ ਪੋਲਿਟਿਕਸ ਤਬਦੀਲ ਹੋ ਗਈ, ਦੁਨੀਆ ਦਾ ਜੁਗਰਾਫੀਆ ਤਬਦੀਲ ਹੋ ਗਿਆ। ਯਾਨੀ ਜਿਹੜੇ 3,500 ਪਲੇਨ ਉਸ ਵੇਲੇ ਅਮਰੀਕੀ ਫਿਜ਼ਾ ਦੇ ਅੰਦਰ ਸੀ ਜੀ, ਉਹ ਅਮਰੀਕੀਆਂ ਦੇ ਦਿਮਾਗ ਇੰਨੇ ਸੀ ਕਿ ਫੌਰਨ ਉਹਨਾਂ ਨੂੰ ਯਾਨੀ ਗਰਾਊਂਡ ਕੀਤਾ ਗਿਆ ਤੇ ਉਹਦੇ ਬਾਅਦ ਅਮਰੀਕਾ ਨੇ ਪੂਰੀ ਦੁਨੀਆ ਨੂੰ ਗਰਾਊਂਡ ਕਰ ਦਿੱਤਾ। ਤਾਲਿਬਾਨ ਦੀ ਡੀਲ ਦੇ ਅੰਦਰ ਚੂੰਕਿ ਸਦਰ ਟਰੰਪ ਨੇ ਇਹ ਵਾਅਦਾ ਕੀਤਾ ਸੀ ਤੇ ਅਗਲੇ ਸਾਲ ਇਲੈਕਸ਼ਨ ਦਾ ਅਮਰੀਕਾ ਦੇ ਅੰਦਰ ਯਾਨੀ ਦੌਰ ਹੈ ਤੇ ਅਮੂਮਨ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਸਦਰ ਦੀ ਜਿਹੜੀ ਪਹਿਲੀ ਟਰਮ ਹੁੰਦੀ ਹੈ ਉਹਦੇ ਅੰਦਰ ਉਹ ਜਿਹੜੇ ਵਾਅਦੇ ਕਰਦਾ ਹੈ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਿਸੇ ਤਰ੍ਹਾਂ ਪੂਰੇ ਕਰੇ, ਕਿਉਂਕਿ ਅਗਲੀ ਟਰਮ ਦੇ ਅੰਦਰ ਹੁਣ ਲਾਜ਼ਮੀ ਕਰ ਰਹੇ ਰਿਪਬਲਿਕਨ ਦੀ ਇੱਥੇ ਹਕੂਮਤ ਹੈ ਤੇ ਡੈਮੋਕ੍ਰੇਟ ਇਸ ਮੁੱਦੇ ਨੂੰ ਚੁੱਕਾਂਗੇ ਤੇ ਉਹ ਇਹ ਹੀ ਟਰੰਪ ਦੀ ਕੋਸ਼ਿਸ਼ ਸੀ। ਲੇਕਿਨ ਚੂੰਕਿ ਜੌਨ ਬੋਲਟਨ ਇਹਦੇ ਅੰਦਰ ਰਾਜ਼ੀ ਨਹੀਂ ਸੀ ਔਰ ਇਰਾਕ ਦੇ ਮਾਮਲੇ ਦੇ ਅੰਦਰ ਵੀ ਉਹਦੀ ਡਿਫਰ ਓਪੀਨੀਅਨ ਸੀ ਜੀ, ਤੇ ਅੱਜ ਤੇ ਅਮਰੀਕਾ ਦੇ ਅੰਦਰ ਜਿਹੜਾ ਦਸਤੂਰ ਹੈ ਸਦਾਰਤੀ ਨਿਜ਼ਾਮ ਹੈ ਉਹਦੇ ਅੰਦਰ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਛੱਡ ਕੇ ਬਾਕੀ ਜਿੰਨੇ ਅਹੁਦੇ ਆ ਉਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ। ਹੁਣ ਤੇ ਜਿਹੜੀ ਟਵਿੱਟਰ ਹੈ, ਟਵਿੱਟਰ ਤੋਂ ਦੁਨੀਆ ਦੇ तमाम ਜਿਹੜੇ ਹੁਕਮਰਾਨ ਆ ਉਹ ਹੁਕੂਮਤਾਂ ਚਲਾ ਰਹੇ ਆ ਤੇ ਸਭ ਤੋਂ ਯਾਨੀ ਬਿਹਤਰੀਨ ਟਵਿੱਟਰ ਦੀ ਮਿਸਾਲ ਸਦਰ ਟਰੰਪ ਦੀ ਦਿੱਤੀ ਜਾਂਦੀ ਹੈ, ਜਿਹੜਾ ਸਵੇਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੁਛ ਨਾ ਕੁਛ ਕੰਮ ਪਾ ਕੇ ਉੱਡਦਾ ਵੀ ਹੈ ਤੇ ਸੌਂਦਾ ਵੀ ਹੈ। ਤੇ ਟਵਿੱਟਰ ਤੇ ਉਹਨੇ ਜੌਨ ਬੋਲਟਨ ਨੂੰ ਜਿਹੜਾ ਹੈ ਉਹ ਫਾਰਗ ਕਰ ਦਿੱਤਾ ਸੀ ਔਰ ਅਮਰੀਕਾ ਦੇ ਅੰਦਰ ਸਦਰ ਕੋਲ ਚੁੱਕੇ ਲਾ ਮਹਿਦੂਦ ਇਖਤਿਆਰਾਤ ਆ, ਇਸ ਕਰਕੇ ਅਕਸਰ ਦੇਖਿਆ ਜਾਂਦਾ ਕੋਈ ਨਾ ਕੋਈ ਫਾਰਗ ਹੋ ਰਿਹਾ ਹੁੰਦਾ ਹੈ। ਮਾਈਕ ਪੋਂਪੀਓ ਜਿਹੜਾ ਹੈ ਉਹਦੇ ਬਾਰੇ ਵਿੱਚ ਵੀ ਇਹ ਆ ਕਿ ਉਹ ਜਿਹੜੀ ਪਾਲਿਸੀ ਸਦਰ ਟਰੰਪ ਦੇ ਨਾਲ ਹੈ ਉਹ ਬਹੁਤ ਸਾਰੇ ਉਹਦੇ ਵੀ ਯਾਨੀ ਮੁਤਫਕ ਨਹੀਂ ਆ, ਲੇਕਿਨ ਚੂੰਕਿ ਮਾਈਕ ਪੋਂਪੀਓ ਇਸ ਵੇਲੇ ਮੈਦਾਨ ਦੇ ਅੰਦਰ ਰਹਿਣਾ ਚਾਹੁੰਦਾ ਹੈ। ਬਾਕੀ ਇਹ ਕਿ ਤਾਲਿਬਾਨ ਤੇ ਪਾਕਿਸਤਾਨ ਦਾ ਜਿੱਤੇ ਹਵਾਲਾ, ਕਿਉਂਕਿ ਪਾਕਿਸਤਾਨ ਜਿਹੜਾ ਹੈ ਉਹ ਕੀ ਪਲੇਅਰ ਸੀ ਇਸ ਡੀਲ ਦਾ ਅਮਰੀਕਾ ਦੇ ਇਹਦੇ ਦਰਮਿਆਨ। ਤੇ ਜੋ ਜਿਸ ਤਰ੍ਹਾਂ ਕੰਦੂਜ਼ ਦੇ ਅੰਦਰ ਹਮਲਾ ਹੋਇਆ ਔਰ ਜਿਸ ਤਰ੍ਹਾਂ ਅਮਰੀਕਨ ਉੱਥੇ ਸੋਲਜਰ ਮਾਰੇ ਗਏ ਤੇ ਉਹ ਬੇਸਿਕਲੀ ਮੈਂ ਨਹੀਂ ਸਮਝਦਾ ਕਿ ਤਾਲਿਬਾਨ ਜਿਹੜਾ ਹੈ ਇਸ ਹੱਦ ਤੱਕ ਜਾਂਦਾ ਕਿ ਜਿੱਥੇ ਇੱਕ ਜਗ੍ਹਾ ਡੀਲ ਤਕਰੀਬਨ 98% ਮੁਕੰਮਲ ਹੋ ਗਈ ਹੈ ਔਰ ਅਮਰੀਕਾ ਨੇ 98% ਮੁਤਾਲਬਾਤ ਮੰਨ ਲਏ ਆ ਤੇ ਉਹਦੇ ਬਾਅਦ ਉਹ ਇਸ ਕਿਸਮ। ਲੇਕਿਨ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੇ ਬਿਹਾਈਂਡ ਦਾ ਫੈਕਟਰਸ ਹੁੰਦੇ ਆ ਹੁਣ ਉਹਦੇ ਅੰਦਰ ਬਹੁਤ ਸਾਰੇ ਪਲੇਅਰ ਅਫਗਾਨਿਸਤਾਨ ਦੇ ਅੰਦਰ ਨਹੀਂ ਚਾਹੁੰਦੇ ਸੀ ਕਿ ਅਮਰੀਕਾ ਇਸ ਤਰ੍ਹਾਂ ਜਾਏ, ਕਿਉਂਕਿ ਅਮਰੀਕਾ ਦੀ ਜਿਹੜੀ ਉੱਥੇ 14-15 ਹਜ਼ਾਰ ਫੌਜ ਉਹ ਨੈਟੋ ਦੇ ਅੰਬਰੇਲਾ ਦੇ ਥੱਲੇ ਕੰਮ ਕਰ ਰਹੀ ਹੈ ਤੇ ਉੱਥੋਂ 5000 ਫੌਜ ਵਾਅਦੇ ਦੇ ਮੁਤਾਬਿਕ ਇਹਨਾਂ ਨੇ ਕੱਢਣੀ ਸੀ। ਲੇਕਿਨ ਇਹ ਇਸ ਕਿਸਮ ਦੇ ਮਾਮਲਾਤ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਲੇਕਿਨ ਮੈਂ ਸਮਝਦਾ ਕਿ ਇਸ ਵੇਲੇ ਅਮਰੀਕਾ ਨੂੰ ਇਹ ਜ਼ਰੂਰਤ ਹੈ ਕਿ ਉਹ ਅਫਗਾਨਿਸਤਾਨ ਤੋਂ ਆਪਣੇ ਮਸਾਇਲ ਘੱਟ ਕਰੇ, ਕਿਉਂਕਿ ਅਫਗਾਨਿਸਤਾਨ ਦੇ ਅੰਦਰ ਹੁਣ ਉਹਦੇ ਮਸਾਇਲ ਵੱਧਦੇ ਜਾ ਰਹੇ ਆ। ਟ੍ਰਿਲੀਅਨਸ ਆਫ ਡਾਲਰ ਜਿਹੜਾ ਹੈ ਜਦੋਂ ਤੁਸੀਂ ਕਿੱਥੇ ਕਾਬਜ਼ ਹੁੰਦੇ ਹੋ ਉੱਥੇ ਫਿਰ ਤੁਹਾਨੂੰ ਇਨਫਰਾਸਟ੍ਰਕਚਰ ਵਾਸਤੇ ਪੈਸੇ ਖਰਚ ਕਰਨੇ ਪੈਂਦੇ ਆ ਤੇ ਅਮਰੀਕਾ ਨੇ ਇਹ ਚੀਜ਼ ਇਰਾਕ ਦੇ ਅੰਦਰ ਹਮਲਾ ਕਰਕੇ ਦੇਖੀ ਕਿ ਉੱਥੇ ਨਾ ਆਇਲ ਮਿਲਿਆ ਬਲਕਿ ਟ੍ਰਿਲੀਅਨ ਆਫ ਡਾਲਰ ਉੱਥੇ ਖਰਚ ਕੀਤੇ ਗਏ ਤੇ ਉਹਦੇ ਬਾਅਦ ਅਮਰੀਕਾ ਦੀ ਇਕਨੋਮੀ ਜਿਸ ਤਰ੍ਹਾਂ ਡਿਰੇਲ 2008 ਦੇ ਅੰਦਰ ਤਕਰੀਬਨ ਗ੍ਰੇਟ ਡਿਪਰੈਸ਼ਨ ਦੀ ਤਰਫ ਅਮਰੀਕਾ ਚਲਾ ਗਿਆ ਸੀ, ਜਿਸ ਤਰ੍ਹਾਂ 1928-29 ਦੇ ਅੰਦਰ ਅਮਰੀਕਾ ਗਿਆ ਸੀ। ਤੇ ਟਰੰਪ ਨਹੀਂ ਚਾਹੁੰਦਾ ਕਿ ਜਿਹੜੀ ਇਕਨੋਮੀ ਇਸ ਵੇਲੇ ਅਮਰੀਕਾ ਦੀ ਬਿਹਤਰ ਹੋ ਰਹੀ ਹੈ ਔਰ ਬਿਹਤਰ ਹੈ ਤੇ ਟਰੰਪ ਨਹੀਂ ਚਾਹੁੰਦਾ ਕਿ ਉਹ ਆਪਣੀ ਫੌਜਾਂ ਇਸ ਕਿਸਮ ਦੇ ਯਾਨੀ ਮੁਲਕਾਂ ਦੇ ਅੰਦਰ ਰੱਖੇ। ਤੇ ਪਾਕਿਸਤਾਨ ਚੁੱਕੇ ਇਸ ਡੀਲ ਦਾ ਬੈਰੋਮੀਟਰ ਹੈ, ਮਰਕਜ਼ੀ ਖਿਲਾੜੀ ਹੈ ਤੇ ਇਹੀ ਵਜ੍ਹਾ ਹੈ ਕਿ ਮੈਂ ਸਮਝਦਾ ਕਿ ਭਾਰਤ ਨੇ ਜਿਹੜਾ 370 ਧਾਰਾ ਖਤਮ ਕੀਤੀ, ਭਾਰਤ ਨੇ ਵੀ ਇੱਕ ਵਾਰ ਕੀਤਾ ਸੀ ਕਿਸੇ ਤਰ੍ਹਾਂ ਇਸ ਮਾਮਲੇ ਨੂੰ ਇੰਗੇਜ ਕੀਤਾ ਜਾਏ, ਕਿਉਂਕਿ ਈਰਾਨ ਦਾ ਮਾਮਲਾ ਜਿੱਥੇ ਠੰਡਾ ਹੁੰਦਿਆਂ ਨਜ਼ਰ ਆਇਆ, ਕਿਉਂਕਿ G20 ਦੀ ਸਮਿਟ ਦੇ ਅੰਦਰ ਤੁਸੀਂ ਦੇਖੋਗੇ ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਸੀ ਉਹ ਵੀ ਨਜ਼ਰ ਆਇਆ ਫਰਾਂਸ ਦੇ ਅੰਦਰ। ਤੇ ਇਹ ਜਿਹੜੀ ਇੰਟਰਨੈਸ਼ਨਲ ਇਸ ਵੇਲੇ ਰਾਜਨੀਤੀ ਹੋ ਰਹੀ ਹੈ ਇਹਦੇ ਅੰਦਰ ਅਮਰੀਕਾ ਚਾਹੁੰਦਾ ਹੈ ਕਿ ਉਹ ਸਸਟੇਨ ਕਰੇ ਸਾਊਥ ਏਸ਼ੀਆ ਦੇ ਅੰਦਰ। ਇਸ ਕਰਕੇ ਸਦਰ ਟਰੰਪ ਜਿਹੜਾ ਹੈ ਉਹ ਜੌਨ ਬੋਲਟਨ ਨੂੰ ਉਹਨੇ ਯਾਨੀ ਇਸਤੀਫਾ ਦੇਣ ਤੇ ਮਜਬੂਰ ਕੀਤਾ। ਮੈਂ ਐਡ ਕਰਨਾ ਚਾਹਾਂਗਾ ਕਿ ਚੀਨ ਨੇ ਬੜੀ ਜ਼ਿੰਮੇਵਾਰੀ ਵਾਲਾ ਰੋਲ ਅਦਾ ਕਰਦੇ ਆ ਇਹ ਗੱਲਬਾਤ ਜਿਹੜੀ ਹੈ ਇਹ ਖਤਮ ਹੋਣ ਤੋਂ ਬਾਅਦ ਉਹਨੇ ਕਿਹਾ ਵੀ ਇਵੈਂਚੁਅਲੀ ਗੱਲਬਾਤ ਹੀ ਮਸਲੇ ਦਾ ਹੱਲ ਹੈ ਔਰ ਅਮਰੀਕਾ ਔਰ ਤਾਲਿਬਾਨ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ। ਇਸ ਸਾਰੇ ਚੋਂ ਜੇ ਕਿਸੇ ਨੇ ਲੁੱਡੀਆਂ ਪਾਈਆਂ ਤੇ ਭਾਰਤ ਔਰ ਅਸ਼ਰਫ ਗਨੀ ਦੀ ਹਕੂਮਤ,
ਕਿਉਂਕਿ ਦੋਨੋਂ ਹੀ ਭਾਰਤ ਨੂੰ ਇਹ ਲੱਗਦਾ ਸੀ ਕਿ ਪਾਕਿਸਤਾਨ ਦੇ ਕੋਲ ਲੀਡਰਸ਼ਿਪ ਰੋਲ ਹੈ ਔਰ ਉੱਥੋਂ ਵਿਹਲੇ ਹੋ ਕੇ ਫਿਰ ਜਿਹੜੇ ਇਸ ਪਾਸੇ ਜੋ ਕਸ਼ਮੀਰ ਦੇ ਵਿੱਚੋਂ ਕਰ ਰਹੇ ਨੇ, ਜਿਹਦੀ ਟਾਈਮਿੰਗ ਭਾਰਤ ਨੇ ਗੱਲਬਾਤ ਨੂੰ ਸੈਬੋਟੇਜ ਕਰਨ ਲਈ ਚੁਣੀ ਸੀ ਕਿ ਇਧਰ ਮਰਕਜ਼ ਬਣੇਗਾ। ਔਰ ਦੂਸਰਾ, ਉਹ ਪਾਕਿਸਤਾਨ ਨੂੰ ਲਗਾਤਾਰਤਾ ਨਾਲ ਕਾਰਨਰ ਕਰਨਾ ਚਾਹੁੰਦੇ ਨੇ ਤਾਂ ਕਿ ਅਮਰੀਕਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਪਾਕਿਸਤਾਨ ਦੀ ਵਾਪਸ ਬਿਲਟ ਹੋਣੀ ਸ਼ੁਰੂ ਹੋਏ, ਉਹ ਜਿਹੜੀ ਹੈ ਉਹ ਫਿਰ ਉਸ ਨੈਗੇਟਿਵਿਟੀ ਵੱਲ ਜਾਏ। ਔਰ ਅਸ਼ਰਫ ਗਨੀ ਜਿਹਦੀ ਹੋਂਦ ਹੀ ਅਮਰੀਕਾ ਦੇ ਨਾਲ ਹੈ ਔਰ ਉਹਨੂੰ ਇਹ ਲੱਗਦਾ ਸੀ ਕਿ ਵੀ ਜਿਸ ਦਿਨ ਅਮਰੀਕਾ ਦੀ ਫੌਜ ਇੱਥੋਂ ਨਿਕਲ ਗਈ 24 ਘੰਟੇ ਵੀ ਉਸ ਨਿਜ਼ਾਮ ਨੇ ਨਹੀਂ ਕੱਢਣੇ ਹੈ। ਸੋ ਹਾਲ ਦੀ ਘੜੀ ਉਹ ਜਿਹੜੇ ਨੇ ਉਹ ਜ਼ਰੂਰ ਖੁਸ਼ੀਆਂ ਮਨਾ ਰਹੇ ਨੇ, ਪਰ ਮੈਨੂੰ ਇਹ ਲੱਗਦਾ ਹੈ ਵੀ ਇਵੈਂਚੁਅਲੀ ਵਾਪਸ ਗੱਲਬਾਤ ਦੀ ਮੇਜ਼ ਤੇ ਅਮਰੀਕਾ ਔਰ ਤਾਲਿਬਾਨ ਆਣਗੇ। ਔਰ ਹਾਲਾਂਕਿ ਇਹਦੀ ਕੋਈ ਗੱਲ ਵੀ ਨਹੀਂ ਹੈ, ਗੱਲਬਾਤ ਤਾਂ ਆਲਰੇਡੀ ਜਿਹੜਾ ਉਸਾਮਾ ਇਹਨਾਂ ਦਾ ਮੇਨ ਕਿੰਗ ਪਿਨ ਸੀ ਉਹ ਤਾਂ 2011 ਦੇ ਵਿੱਚ ਮਾਰਿਆ ਗਿਆ ਸੀ। ਜੇ ਸਿਆਣਪ ਹੁੰਦੀ ਜਾਂ ਓਬਾਮਾ ਥੋੜਾ ਜਿਹਾ ਅਸਰਟਿਵ ਲੀਡਰ ਹੁੰਦਾ ਤੇ ਦੇ ਸ਼ੁਡ ਹੈਵ ਸੈਡ ਕਿ ਮਿਸ਼ਨ ਅਕੰਪਲਿਸ਼ਡ। ਔਰ ਆਲਰੇਡੀ ਕਿਉਂਕਿ ਇਹਨਾਂ ਨੂੰ ਨਜ਼ਰ ਆ ਗਿਆ ਸੀ ਵੀ ਅਫਗਾਨਿਸਤਾਨ ਜਿਨ੍ਹਾਂ ਦਾ ਹਾਲ ਸੋਵੀਅਤ ਯੂਨੀਅਨ ਵਾਲਾ ਹੋਣ ਜਾ ਰਿਹਾ, ਪਰ ਉਹ ਲਿੰਗਰ ਔਨ ਕਰਦੇ ਵੀ ਇਸ ਗੱਲ ਨੂੰ ਹੁਣ 7 ਸਾਲ ਹੋ ਗਏ ਨੇ ਹੋਰ ਅੱਗੋਂ। ਤੇ ਮੇਰਾ ਖਿਆਲ ਹੈ ਵੀ ਟਰੰਪ ਦੇ ਵਿੱਚ ਇਨ ਸਪਾਈਟ ਆਫ ਕਿ ਉਹਦੀਆਂ ਨੀਤੀਆਂ ਤੋਂ ਅਸੀਂ ਨਾ ਸਹਿਮਤ ਹੋਈਏ, ਬਹੁਤ ਵਾਰ ਉਹ ਜਿਹੜਾ ਬਿਲਕੁਲ ਉਹਨੇ ਇੰਟਰਨੈਸ਼ਨਲਿਜ਼ਮ ਖਤਮ ਕੀਤਾ ਹੈ ਸਾਰੀਆਂ ਟ੍ਰੀਟੀਜ਼ ਕਲਾਈਮੇਟ ਦੂਜੀਆਂ ਕਰਕੇ, ਪਰ ਇੱਕ ਕ੍ਰੈਡਿਟ ਉਹਨੂੰ ਜ਼ਰੂਰ ਜਾਂਦਾ ਹੈ ਕਿ ਉਹ ਅਨਪੋਪੂਲਰ ਡਿਸੀਜਨ ਲੈਣ ਦੀ ਹਿੰਮਤ ਰੱਖਦਾ ਹੈ। ਸੋ ਜ਼ਾਹਰ ਹੈ ਕਿ ਜੇ ਉਹਦੀ ਕਨਵਿਕਸ਼ਨ ਚ ਔਰ ਜੌਨ ਬੋਲਟਨ ਦਾ ਐਗਜ਼ਿਟ ਇਹ ਦੱਸਦਾ ਹੈ ਕਿ ਇਹਨੂੰ ਉਹਨਾਂ ਨੇ ਇਹ ਮੈਸੇਜ ਵੀ ਦਿੱਤਾ ਹੈ ਕਿ ਵੀ ਜਿਹੜਾ ਮੈਂ ਚਾਹੁੰਦਾ ਉਹੀ ਹੋਏਗਾ। ਤੇ ਜੇ ਉਹਦੀ ਗੱਲ ਦੇਖੀ ਜਾਏ ਟਰੰਪ ਦੀ, ਤੇ ਉਹਨੇ ਈਰਾਨ ਚੋਂ ਵੀ ਪਹਿਲਾਂ ਭਾਵੇਂ ਬਹੁਤ ਐਗਰੈਸਿਵ ਪੋਸਚਰ ਲਿਆ, ਫਿਰ ਕਦਮ ਪਿੱਛੇ ਖਿੱਚਿਆ। ਨਾਰਥ ਕੋਰੀਆ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਔਰ ਅਫਗਾਨਿਸਤਾਨ ਦੇ ਮਾਮਲੇ 'ਚ ਵੀ ਮੈਨੂੰ ਲੱਗਦਾ ਹੈ ਕਿ ਫਾਈਨਲੀ ਔਰ ਉਹਦੇ 'ਚ ਹੀ ਅਮਰੀਕਾ ਦਾ ਵੀ ਭਲਾ ਹੈ, ਦੁਨੀਆ ਦਾ ਵੀ ਭਲਾ ਹੈ। ਤੇ ਬਾਕੀ ਤਾਲਿਬਾਨ ਤਾਂ ਆਲਰੇਡੀ ਗਰਾਊਂਡ ਦੇ ਉੱਤੇ ਉਹ ਇੱਕ ਵੱਡਾ ਇਲਾਕਾ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਕੋਈ ਹੁਣ ਉੱਥੋਂ ਕੱਢ ਨਹੀਂ ਸਕਦਾ ਹੈ। ਜੀ ਸਭ ਗੱਲ ਕਸ਼ਮੀਰ ਦੀ ਕਰੀਏ, ਇਸ ਦੇ ਨਾਲ ਕਸ਼ਮੀਰ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, 39 ਦਿਨ ਹੋ ਚੁੱਕੇ ਆ, ਕਿਵੇਂ ਲੋਕਡਾਊਨ ਹੈ, ਕਮਿਊਨੀਕੇਸ਼ਨਸ ਬੰਦ ਨੇ, ਹਿਊਮਨ ਰਾਈਟਸ ਦੀਆਂ ਜਿਹੜੀਆਂ ਵਾਇਲੇਸ਼ਨਸ ਦੇ ਚਾਰजेस ਨੇ ਉਹ ਇੰਡੀਆ ਦੇ ਉੱਤੇ ਲੱਗ ਰਹੇ ਆ। ਇੰਟਰਨੈਸ਼ਨਲ ਮੀਡੀਆ ਹਾਈਲਾਈਟ ਕਰ ਰਿਹਾ ਕਸ਼ਮੀਰ ਦੇ ਵਿੱਚੋਂ ਸਟੋਰੀਜ਼। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਸ਼ਮੀਰੀ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ। ਜਿੱਥੇ ਪਾਕਿਸਤਾਨ ਵੱਲੋਂ ਇਸ ਇਸ਼ੂ ਨੂੰ ਪਰਸਿਊ ਕੀਤਾ ਜਾ ਰਿਹਾ ਹੈ, ਉਹ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ ਦਾ ਪਿਛਲੇ ਦਿਨਾਂ ਦੇ ਵਿੱਚ ਸੈਸ਼ਨ ਹੋਵੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ UN ਜਨਰਲ ਅਸੈਂਬਲੀ ਦਾ ਸੈਸ਼ਨ ਇੱਥੇ ਹੋਣ ਜਾ ਰਿਹਾ ਉੱਥੇ ਹੋਵੇ, ਜਾਂ ਜਿਹੜਾ ਪਾਕਿਸਤਾਨ ਵੱਲੋਂ ਜਾਂ ਹੁਣ ਇਮਰਾਨ ਖਾਨ ਹੋਰਾਂ ਵੱਲੋਂ ਉਧਰ ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ ਦੇ ਵਿੱਚ ਜਾ ਕੇ ਇੱਕ ਸੋਲੀਡੈਰਿਟੀ ਦਾ ਜਿਹੜਾ ਇਜ਼ਹਾਰ ਕੱਲ੍ਹ ਨੂੰ ਕੀਤਾ ਜਾਣਾ, ਉੱਥੇ ਐਡਰੈਸ ਕੀਤਾ ਜਾਣਾ। ਇੱਕ ਪਾਰਟ ਤਾਂ ਇਹ ਹੈਗਾ ਜਿਹੜਾ ਪਾਕਿਸਤਾਨ ਜਿਸ ਹਿਸਾਬ ਨਾਲ ਇਹਨੂੰ ਪਰਸਿਊ ਕਰ ਰਿਹਾ ਹੈ ਤੇ ਕਸ਼ਮੀਰ ਦੀ ਜਿਹੜੀ ਸਿਚੁਏਸ਼ਨ ਹੈ। ਦੂਜੇ ਪਾਸੇ ਅਸੀਂ ਇੰਡੀਅਨ ਰਿਐਕਸ਼ਨ ਦੇਖਦੇ ਹਾਂ, ਉਹਨਾਂ ਦੀ ਫੌਜ ਦੇ ਜਿਹੜੇ ਹੈਗੇ ਆ ਜਨਰਲ ਰਾਵਤ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜੀ ਅਸੀਂ ਜੇ ਸਰਕਾਰ ਸਾਨੂੰ ਹੁਕਮ ਕਰੇ ਤੇ ਅਸੀਂ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਨਾਂ ਦੀ ਬੋਲੀ ਦੇ ਵਿੱਚ ਤੇ ਉਹਨੂੰ ਅਸੀਂ ਲੈ ਲਵਾਂਗੇ, ਅਸੀਂ ਫੌਜੀ ਮਾਈਟ ਦੇ ਨਾਲ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਵਾਂਗੇ। ਸੋ ਇਹ ਜਦੋਂ ਦੋਵੇਂ ਸਿਚੁਏਸ਼ਨਸ ਕੰਪੇਅਰ ਕਰਦੇ ਹੋ ਤੇ ਕਿਵੇਂ ਦੇਖਦੇ ਹੋ ਜਿਹੜੀਆਂ ਇਹ ਡਿਵੈਲਪਮੈਂਟਸ ਨੇ, ਇੱਕ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ ਭਾਰਤੀ ਫੌਜੀ ਜਨਰਲ ਰਾਵਤ ਦਾ ਇਹ ਬਿਆਨ? ਦੇਖੋ 39ਵਾਂ ਦਿਨ ਹੈ ਅੱਜ, ਲੇਕਿਨ 1 ਮਿਲੀਅਨ ਫੌਜ ਰੱਖ ਕੇ ਵੀ ਅਜੇ ਉਹਨਾਂ ਦੀ ਹਿੰਮਤ ਨਹੀਂ ਹੈ ਕਿ ਉੱਥੋਂ ਕਰਫਿਊ ਹਟਾ ਦੇਣ ਔਰ ਲੋਕਾਂ ਨੂੰ ਆਜ਼ਾਦਾਨਾ ਤੌਰ ਤੇ ਮਿਲਣ ਦੇਣ। ਉਹਨਾਂ ਦੀ ਮਜ਼ਹਬੀ ਆਜ਼ਾਦੀ ਇਸ ਪੀਰੀਅਡ 'ਚ ਈਦ ਵੀ ਲੰਘੀ ਹੈ, ਮੁਹਰਮ ਵੀ ਲੰਘੀ ਹੈ ਔਰ ਉਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਨਾ ਧਾਰਮਿਕ ਆਜ਼ਾਦੀ ਨੇ, ਐਕਸਪ੍ਰੈਸ਼ਨ, ਸਕੂਲ ਕਾਲਜ ਵੀ ਉਸੇ ਤਰ੍ਹਾਂ ਬੰਦ ਪਏ ਨੇ। ਜੇ ਖੋਲ੍ਹਣ ਦਾ ਇਹ ਡਰਾਮਾ ਕਰਦੇ ਵੀ ਨੇ ਤਾਂ ਉੱਥੇ ਕੋਈ ਆਂਦਾ ਨਹੀਂ ਹੈ। ਪ੍ਰਾਈਵੇਟ ਵਹੀਕਲ ਜ਼ਰੂਰ ਸੜਕਾਂ 'ਤੇ ਨੇ, ਲੇਕਿਨ ਉਹਨਾਂ 'ਚ ਵੀ ਨਾ ਕੋਈ ਬਾਹਰਲਾ ਟੂਰਿਸਟ ਹੈ, ਨਾ ਹੀ ਕੋਈ ਲੋਕਲ ਲੋਕ ਹੈ। ਇਹ ਕੌਣ ਲੋਕ ਉੱਥੇ ਲਿਜਾਏ ਜਾ ਰਹੇ ਨੇ ਜਾਂ ਉਹਨਾਂ ਦੇ ਦੌਰੇ ਹੋ ਰਹੇ ਨੇ, ਗੱਲ ਬਾਅਦ ਸਾਹਮਣੇ ਆਏਗੀ। ਸੋ ਇੱਕ ਗੱਲ ਜ਼ਾਹਰ ਹੈ ਕਿ 39 ਦਿਨ ਬਾਅਦ ਵੀ ਕਸ਼ਮੀਰੀਆਂ ਦਾ ਰਿਐਕਸ਼ਨ, ਉਸ ਦਾ ਖੌਫ, 1 ਮਿਲੀਅਨ ਫੌਜ ਨੂੰ ਵੀ ਉੱਥੇ ਕੋਈ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਬਣਾ ਰਿਹਾ ਕਿ ਵੀ ਉਹ ਲੋਕਾਂ ਨੂੰ ਡਰਾ ਲੈਣ, ਜਿਵੇਂ ਉਹ ਸਮਝਦੇ ਸੀ ਕਿ ਉਸ ਦੇ ਥੱਲੇ ਹੀ ਉਹ ਡਰ ਜਾਣਗੇ। ਜੀ ਇੰਟਰਨੈਸ਼ਨਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਮੈਂ ਵੀ ਹਾਲਾਂਕਿ ਇੱਕ ਹਿਊਮਨ ਰਾਈਟਸ ਐਕਟਿਵਿਸਟ ਹੋਣ ਦੇ ਨਾਤੇ ਵੀ ਔਰ ਦੁਨੀਆ ਦੀ ਗੱਲ ਨੂੰ ਪਿਛਲੇ 40 ਸਾਲ ਤੋਂ ਇੱਕ ਸਿੱਖ ਦੇ ਨਾਤੇ ਅਸੀਂ ਆਪਣਾ ਦਰਦ ਵੀ ਰੱਖਦੇ ਹਾਂ ਔਰ ਉਸ ਨੂੰ ਅਸੀਂ ਦੇਖਿਆ
ਮੈਂ ਸਮਝਦਾ ਹਾਂ ਵੀ ਹਿਊਮਨ ਰਾਈਟਸ ਔਰ ਇਹ ਲਫ਼ਜ਼ ਜਿਵੇਂ ਈਵਨ ਕਸ਼ਮੀਰਵਾਦੀ ਦੇ ਮਾਮਲੇ 'ਚ 21ਵੀਂ ਸਦੀ 'ਚ ਆ ਕੇ ਆਲਮੋਸਟ ਇੰਪੋਰਟੈਂਸ ਹੀ ਲਫ਼ਜ਼ ਮੈਨੂੰ ਹਾਲਾਂ ਮੈਂ ਸੈਕਸਿਸਟ ਵਰਡ ਨਹੀਂ ਇਸਤੇਮਾਲ ਕਰਦਾ ਕਦੇ, ਲੇਕਿਨ ਹੋਰ ਮੈਨੂੰ ਕੋਈ ਲਫ਼ਜ਼ ਨਜ਼ਰ ਨਹੀਂ ਲੱਗਦਾ ਕਿ ਜਿਵੇਂ UN ਸੈਕਟਰੀ ਜਨਰਲ ਕਹਿ ਰਿਹਾ ਜੀ ਇੰਡੀਆ ਪਾਕਿਸਤਾਨ ਗੱਲਬਾਤ ਰਹੀ, ਟੈਨਸ਼ਨ ਨਹੀਂ ਹੋਣੀ ਚਾਹੀਦੀ। ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਜਨੀਵਾ ਦੇ ਵਿੱਚ ਸੈਸ਼ਨ ਹੋਇਆ, ਬਹੁਤ ਅੱਛੀ ਪ੍ਰੈਜੈਂਟੇਸ਼ਨ ਸੀ ਸ਼ਾਹ ਮਹਿਮੂਦ ਕੁਰੈਸ਼ੀ ਦੀ, ਉਹਨੇ ਦੁਨੀਆ ਨੂੰ ਯਾਦ ਕਰਵਾਇਆ ਰਵਾਂਡਾ ਵੀ ਔਰ ਸਰਬੀਆ 'ਚ ਕੀ ਹੋਇਆ, ਬੋਸਨੀਆ 'ਚ ਔਰ ਜੈਨੋਸਾਈਡ ਔਰ ਕਿਸ ਰਸਤੇ ਤੇ ਜਾ ਰਹੇ ਹੋ, ਦੁਨੀਆ ਨੂੰ ਕੀ ਕਹੇਗਾ। ਇੰਡੀਆ ਨੇ ਬਿਲਕੁਲ ਉਸੇ ਤਰ੍ਹਾਂ ਦਾ ਹੀ ਬਲੈਟੈਂਟ ਝੂਠ, ਉਹਨਾਂ ਦੀ ਜਿਹੜੀ ਫਸਟ ਸੈਕਟਰੀ ਆਈ ਹੋਈ ਸੀ ਠਾਕਰ ਕੇ ਕੌਣ, ਉਹਨੇ ਕਿਹਾ ਜੀ ਇਹ ਇੰਟਰਨਲ ਮੈਟਰ ਕੁਛ ਨਹੀਂ, ਔਰ ਇੰਡੀਅਨ ਮੀਡੀਆ ਕਹਿ ਰਿਹਾ ਜੀ ਬਿਲਕੁਲ ਭਾਰਤ ਨੇ ਕੁੱਟ ਦਿੱਤਾ ਪਾਕਿਸਤਾਨ ਨੂੰ, ਕੋਈ ਇੰਟਰਨੈਸ਼ਨਲਾਈਜ਼ ਨਹੀਂ ਹੋਇਆ। ਹਾਲਾਂ ਹੋਰ ਇੰਟਰਨੈਸ਼ਨਲਾਈਜ਼ ਕੀ ਹੁੰਦਾ ਜੇ ਉਹਨੂੰ ਲਫ਼ਜ਼ ਦੀ ਡੈਫੀਨੇਸ਼ਨ ਦੀ ਜ਼ਾਤ 'ਚ ਦੇਖਣਾ ਹੋਏ ਕਿ ਚਰਚਾ 39 ਦਿਨ ਬੀਤਣ ਬਾਅਦ ਵੀ ਦੁਨੀਆ ਦੇ ਮੀਡੀਆ ਦੇ ਵਿੱਚ ਵੀ ਔਰ ਫੋਰਮਸ ਦੇ ਉੱਤੇ ਵੀ ਚਰਚਾ ਤਾਂ ਹੋ ਰਹੀ ਹੈ। ਅੱਜ ਹੀ ਦੋ ਕਾਂਗਰਸਮੈਨ, ਇੱਕ ਕਾਂਗਰਸ ਵੂਮਨ ਜਿਹਨਾਂ ਜੈਪਾਲ ਵਾਸ਼ਿੰਗਟਨ ਤੋਂ ਹੈ, ਹਿੰਦੂ ਲੇਡੀ, ਉਹਨਾਂ ਦੀ ਬੜੀ ਸਟਰੋਂਗ ਲੈਟਰ 2 ਪੇਜ ਲੈਟਰ ਉਹਨਾਂ ਨੇ ਮਾਈਕ ਪੋਂਪੀਓ ਨੂੰ ਸ਼ੂਟ ਕੀਤੀ ਕਿ ਵੀ ਤੁਸੀਂ ਕੀ ਕਰ ਰਹੇ ਹੋ, ਤੁਹਾਡਾ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਹੈ, ਉੱਥੇ ਇੰਟਰਵੀਨ ਕਰੋ, ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਜਿਹੜੀਆਂ ਨੇ ਉਹ ਖੋਹੀਆਂ ਗਈਆਂ ਨੇ। ਮਲਕ ਸਾਹਿਬ ਦੱਸ ਰਹੇ ਸੀ, ਮੈਨੂੰ ਨਹੀਂ ਦੇਖਣ ਦਾ ਮੌਕਾ ਬਣਿਆ, 5-6 ਸੈਨੇਟਰ, ਕਿਉਂਕਿ ਅਮਰੀਕਾ 'ਚ ਸੈਨੇਟਰ ਬਹੁਤ ਪਾਵਰਫੁਲ ਹੁੰਦਾ ਹੈ, ਕੁੱਲ 100 ਸੈਨੇਟਰ ਨੇ 50 ਸਟੇਟਾਂ ਦੇ 2-2 ਹਰ ਇੱਕ ਦਾ, ਉਹਨਾਂ ਨੇ ਲੈਟਰ ਸ਼ੂਟ ਕੀਤਾ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਬਈ ਇੰਟਰਵੀਨ ਕਰੋ। ਸੋ ਕੁੱਲ ਮਿਲਾ ਕੇ ਜਿਹੜਾ ਕਸ਼ਮੀਰ ਦਾ ਇਸ਼ੂ ਕਾਰਗਲ ਤੋਂ ਬਾਅਦ ਆਲਮੋਸਟ ਬੈਕ ਬਰਨਰ ਕੀ ਡੈਡ ਬਰਨਰ ਤੇ ਹੀ ਪਿਆ ਸੀ, ਉਹ ਫਰੰਟ ਤੇ ਹੈ। ਔਰ ਚਾਈਨਾ ਫੈਕਟਰ ਜਿਵੇਂ ਅਸੀਂ ਕਿਹਾ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਮੁਸਲਮਾਨਾਂ ਦੇ ਆਪਣੇ ਜਿਹਨੂੰ ਉਮਾ ਕਿਹਾ ਜਾਂਦਾ ਸੀ 57, ਉਹਨਾਂ ਨੇ ਤਾਂ ਡਿਸਅਪੁਆਇੰਟ ਹੀ ਕੀਤਾ। ਕਿਸੇ ਵੀ ਮੁਲਕ ਦਾ ਕੋਈ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਬਿਨਾਂ ਕੋਈ ਜਿਹੜਾ ਉਹ ਰਿਐਕਸ਼ਨ ਦੇਖਣ 'ਚ ਨਹੀਂ ਆਇਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਸੋਲਿਡਲੀ ਕਸ਼ਮੀਰੀਆਂ ਦੇ ਨਾਲ ਖਲੋਤਾ ਹੈ। ਔਰ ਇਹਦੇ ਥੱਲੇ ਜਿਹੜੀ ਮੈਂ ਸਮਝਦਾ ਵੀ ਇਹਦਾ ਇੱਕ ਪੋਜ਼ਿਟਿਵ ਪਾਰਟ ਇਹ ਵੀ ਹੋਏਗਾ ਕਿ ਕਸ਼ਮੀਰਵਾਦੀ ਦੇ ਵਿੱਚ ਇੱਕ ਤਬਕਾ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਪ੍ਰਤੀ ਇੱਕ ਰੋਸ ਵੀ ਆ ਰਿਹਾ ਸੀ ਕਿ ਜੀ ਪਿਛਲੇ ਪੀਰੀਅਡ 'ਚ ਉਵੇਂ ਨਹੀਂ ਉਹਨਾਂ ਨੇ ਕੀਤਾ, ਜਾਂ ਇੱਕ ਆਜ਼ਾਦੀ ਪਸੰਦਗੀ ਦੇ ਨਾਂ ਥੱਲੇ ਪਾਕਿਸਤਾਨ ਨੂੰ ਇੱਕ ਸ਼ਰੀਕ ਦੇ ਤੌਰ ਤੇ ਦੇਖ ਰਿਹਾ ਸੀ। ਘੱਟੋ ਘੱਟ ਵਾਦੀ ਦੇ ਲੋਕਾਂ ਨੂੰ ਵੀ ਇਹ ਗੱਲ ਜ਼ਰੂਰ ਜਿਹੜੀ ਹੈ ਉਹਨਾਂ ਤੱਕ ਪਹੁੰਚੀ ਹੈ ਜਾਂ ਪਹੁੰਚੇਗੀ ਕਿ ਵਾਹਿਦ ਪਾਕਿਸਤਾਨ ਹੀ ਉਹਨਾਂ ਦੇ ਨਾਲ ਖਲੋਤਾ ਹੈ ਮੁਲਕ ਦੇ ਤੌਰ ਤੇ। ਆਵਾਮ ਤਾਂ ਖਲੋਤਾ ਹੈ, ਬੰਗਲਾਦੇਸ਼ 'ਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ, ਟਰਕੀ 'ਚ ਵੀ ਹੋਇਆ, ਸਿੱਖ ਕੌਮ ਸਾਰੀ ਉਹਨਾਂ ਦੇ ਨਾਲ ਖੜੀ ਹੈ। ਪਰ ਮੈਂ ਦੁਨੀਆ ਦੀ ਪੋਲਿਟਿਕਸ ਦੇ ਮੁਲਕਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ। ਚਾਈਨਾ ਨੇ ਜਿਹੜਾ ਕਾਰਗਿਲ ਦੇ ਵੇਲੇ ਬਿਲਕੁਲ ਨਿਊਟਰਲ ਹੋ ਗਿਆ ਸੀ ਚਾਈਨਾ, ਹੁਣ ਉਹ ਨਾ ਸਿਰਫ ਖੁੱਲ੍ਹ ਕੇ ਪਾਕਿਸਤਾਨ ਦੇ ਹੱਕ 'ਚ ਖਲੋਤਾ ਹੈ, ਜਿਹੜੀ ਨਾਰਥ ਈਸਟ ਬਾਰਡਰ ਦੇ ਉੱਤੇ ਪਿਛਲੇ 2-3 ਦਿਨ ਤੋਂ ਜਲਵੇ ਦਿਖਾ ਰਿਹਾ ਇੰਡੀਆ ਨੂੰ, ਉਹਨਾਂ ਦੇ ਆ ਕੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਅੰਦਰ ਵੀ, ਹਾਲਾਂ ਉਹ ਹਮੇਸ਼ਾ ਡਿਬੇਟੇਬਲ ਹੁੰਦਾ ਉਹ ਅੰਦਰ ਆਏ ਕਿ ਇਹ ਗਏ, ਲੇਕਿਨ ਉਹ ਦੱਸ ਰਿਹਾ ਵੀ ਇਹ ਹੁਣ ਜਿਹੜਾ ਇਹ ਵੀ ਹੋ ਸਕਦਾ ਜੋ 1962 'ਚ ਹੋਇਆ ਸੀ। ਸੋ ਕੁੱਲ ਮਿਲਾ ਕੇ ਇਸ ਸਾਰੇ 'ਚੋਂ ਗਰਾਊਂਡ ਦੇ ਉੱਤੇ ਕੋਈ ਤਬਦੀਲੀ ਨਹੀਂ ਹੈ, ਉਹੀ ਜ਼ੁਲਮ ਦੀ ਕਹਾਣੀ ਹੈ। ਹਾਂ, ਕਲੇਮ ਤੇ ਕਲੇਮ ਮੋਦੀ ਵੀ ਕਹਿ ਰਿਹਾ ਦੇਖੋ ਪਹਿਲੇ 100 ਦਿਨਾਂ 'ਚ ਅਸੀਂ ਕਿੰਨੀ ਵੱਡੀ ਅਚੀਵਮੈਂਟ ਕੀਤੀ, ਉਹਨਾਂ ਦਾ ਮਿਨਿਸਟਰ ਕਹਿ ਰਿਹਾ ਜੰਮੂ ਜਾ ਕੇ ਕਿ ਜੀ ਸਭ ਤੋਂ ਵੱਡੀ ਪ੍ਰਾਪਤੀ ਸਾਡੀ ਆਰਟੀਕਲ 370 ਨੂੰ ਖਤਮ ਕਰਨ ਦੀ ਹੈ। ਪਰ ਜਿਵੇਂ ਮੈਂ ਪਹਿਲੇ ਆਪਣੇ ਕਮੈਂਟ 'ਚ ਵੀ ਕਿਹਾ ਕਿ ਵੀ ਜਿਵੇਂ ਅਫਗਾਨਿਸਤਾਨ ਸੋਵੀਅਤ ਯੂਨੀਅਨ ਦਾ ਵਾਟਰਲੂ ਬਣ ਗਿਆ ਸੀ, ਇਸੇ ਤਰ੍ਹਾਂ ਕਸ਼ਮੀਰ ਘਾਟੀ ਅਜੇ 5 ਅਗਸਤ ਤੋਂ ਅਸੀਂ ਇਹਨੂੰ ਕਾਊਂਟ ਕਰਦੇ ਹਾਂ, ਅਸੀਂ 2 ਦਿਨ ਪਹਿਲਾਂ ਤੋਂ ਕਰਦੇ ਹਾਂ ਕਿਉਂਕਿ ਕਸ਼ਮੀਰਵਾਦੀ ਕੱਟ ਆਫ ਹੋ ਗਏ ਸੀ ਜੀ। ਇਕਨੋਮਿਕਲ ਸਿਚੁਏਸ਼ਨ, GDP ਦੇਖੋ ਭਾਰਤ ਦੀ, ਔਰ ਜਿਹੜੀਆਂ ਰਿਪੋਰਟਸ ਨੇ ਕਿ ਈਵਨ ਬੰਗਲਾਦੇਸ਼, ਨੇਪਾਲ, ਭੂਟਾਨ ਔਰ ਪਾਕਿਸਤਾਨ ਜਿਹਨੂੰ ਇਹ ਫੇਲਡ ਸਟੇਟ, ਉਹਨਾਂ ਦੇ ਪਾਕਿਸਤਾਨ ਦੀ 5.2% ਹੈ GDP, ਬੰਗਲਾਦੇਸ਼ 8% ਨੂੰ ਜਾ ਕੇ ਟੱਚ ਕਰਦਾ ਹੈ, ਚਾਈਨਾ 7.5% ਹੈ, ਭੂਟਾਨ ਤੇ ਭਾਰਤ ਬਿਲੋ 5%। ਹਾਲਾਂਕਿ ਇਹ ਵੀ ਆਇਆ ਵੀ 3% ਤੋਂ ਵੀ ਘੱਟ ਹੈ। ਮਿਲੀਅਨਸ ਆਫ ਜੌਬਸ ਉੱਡ ਗਏ ਜੇ 1 ਮਹੀਨੇ ਦੇ ਵਿੱਚ ਇਹ ਹਾਲ ਹੋ ਗਿਆ। ਔਰ ਇਹਦੇ ਵਿੱਚ ਕਸ਼ਮੀਰ ਪਾਲਿਸੀ ਨੇ ਵੱਡਾ ਰੋਲ ਅਦਾ ਕੀਤਾ ਜੀ। ਸੋਵੀਅਤ ਯੂਨੀਅਨ ਨੂੰ ਕੋਈ ਇਹ ਨਹੀਂ ਹੈ ਵੀ ਉਹ ਅਫਗਾਨਾਂ ਤੋਂ ਡਰ ਕੇ ਦੌੜ ਗਏ ਸੀ, ਅਲਟੀਮੇਟਲੀ 10 ਸਾਲ ਉੱਥੇ ਫਸੇ, ਭਾਵੇਂ ਉਹਨਾਂ ਨੇ 1 ਮਿਲੀਅਨ ਅਫਗਾਨ ਮਾਰਿਆ, 2 ਮਿਲੀਅਨ ਜ਼ਖਮੀ ਕੀਤੇ, 5 ਮਿਲੀਅਨ ਰਿਫਿਊਜੀ ਬਣਾਏ, ਲੇਕਿਨ ਇਵੈਂਚੁਅਲੀ
ਸੋਵੀਅਤ ਯੂਨੀਅਨ ਵਰਗਾ ਮੁਲਕ ਵੀ ਇਕਨੋਮਿਕਲੀ ਸਸਟੇਨ ਨਹੀਂ ਸੀ ਕਰ ਸਕਿਆ ਆਪਣੇ ਆਪ ਨੂੰ ਜਦੋਂ ਕਿ ਇਹ ਪਾਰਟ ਚੱਲ ਰਿਹਾ ਹੁੰਦਾ। ਔਰ ਹੁਣ ਜੋ ਕਸ਼ਮੀਰ 'ਚ ਹੈ ਮਿਲੀਅਨ ਉੱਥੇ ਫਸ ਗਏ। ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਵਾਲਿਆਂ ਨੇ, ਆਜ਼ਾਦੀ ਪਸੰਦਾਂ ਨੇ ਆਪਣੇ ਜਿਹੜੇ ਨੇ ਉਹ ਕੰਨ ਖੜੇ ਕਰ ਲਏ ਜੀ। ਵੀ ਗੱਲ ਜੇ ਆਰਟੀਕਲ 370 ਇਵੇਂ ਜਾ ਸਕਦਾ ਹੈ ਤੇ ਆਰਟੀਕਲ 371 A B C D E ਜਿਹਦੇ ਥੱਲੇ ਸਿੱਕਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਨਾਗਾਲੈਂਡ, ਅਸਾਮ ਉਹਨਾਂ ਨੂੰ ਸਪੈਸ਼ਲ ਸਟੇਟਸ ਨੇ ਔਰ ਉਹ ਵੀ ਇਵੇਂ ਹੀ ਜਾ ਸਕਦੇ ਨੇ। ਭਾਵੇਂ ਉੱਥੇ ਅਮਿਤ ਸ਼ਾਹ ਪਹੁੰਚ ਗਿਆ, ਨਹੀਂ ਉਹਨੂੰ ਦੂਜਾ ਨਹੀਂ ਹੈ। ਲੇਕਿਨ ਅੱਜ ਨਾਗਿਆਂ ਦੀ ਲੀਡਰਸ਼ਿਪ ਜਿਹੜੀ 18 ਸਾਲ ਤੋਂ ਇਹਨਾਂ ਦੇ ਨਾਲ ਗੱਲਬਾਤ ਰੁੱਝੀ ਹੋਈ ਸੀ, 21 ਸਾਲ ਤੋਂ 1997 ਤੋਂ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੀ ਅਸੀਂ ਬਿਲਕੁਲ ਭਾਰਤੀ ਕਨਸਟੀਟਿਊਸ਼ਨ ਨੂੰ ਨਹੀਂ ਅਸੀਂ ਮੰਨਦੇ, ਅਸੀਂ ਦੋ ਸੈਪਰੇਟ ਐਂਟੀਟੀਜ਼ ਹੈ, ਐਜ਼ ਏ ਇਕੁਅਲ ਸਾਡਾ ਸਮਝੌਤਾ ਹੋਏਗਾ ਇਸ ਤੋਂ ਬਿਨਾਂ। ਸੋ ਮੈਂ ਇਹ ਸਮਝਦਾ ਵੀ ਜੇ ਇਹ ਆਰਟੀਕਲ 370 ਨਾ ਐਬਰੋਗੇਟ ਹੁੰਦਾ ਹੈ, ਉਹ ਤਾਂ ਆਲਰੇਡੀ ਉੱਥੇ ਇਹਨਾਂ ਨੇ ਉਹਨਾਂ ਨੂੰ ਘੋਲ ਕੇ ਪੀਤਾ ਹੀ ਹੋਇਆ ਸੀ। ਆਲਰੇਡੀ ਉਹਨਾਂ ਦੇ ਫਾਰੂਕ ਅਬਦੁੱਲਾ ਹੋਏ ਜਾਂ ਮਹਿਬੂਬਾ ਹੋਏ, ਇਸ ਕਿਸਮ ਦੇ ਰੱਖੇ ਹੋਏ ਸੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕਸ਼ਮੀਰ ਘਾਟੀ ਜਿਹਦਾ ਫਾਇਦਾ ਸਾਰੀਆਂ ਹੀ ਭਾਰਤੀ ਨਕਸ਼ੇ ਜਿਹੜੀਆਂ ਕੈਦ ਅਕਲੀਤਾਂ ਵੀ ਨੇ ਔਰ ਆਜ਼ਾਦੀ ਪਸੰਦ ਤਹਿਰੀਕਾਂ ਵੀ ਨੇ ਉਹਨਾਂ ਨੂੰ ਹੋਏਗਾ। ਇਵੈਂਚੁਅਲੀ ਭਾਰਤ ਸੋਵੀਅਤ ਯੂਨੀਅਨ ਦੇ ਰਸਤੇ ਤੇ, ਜਿਵੇਂ 10 ਸਾਲ ਦੇ ਵਿੱਚ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਇਵੇਂ ਹੀ ਭਾਰਤ ਵੀ ਜਿਹੜਾ 10-12 ਟੁਕੜੇ ਇਹਨਾਂ ਦੇ ਜ਼ਰੂਰ, ਜੇ ਨਾਰਥ ਈਸਟ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੇਖੀਏ ਤੇ ਉਹ ਜ਼ਰੂਰ ਹੋਣਗੇ। ਜੀ ਮਲਿਕ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਪਾਕਿਸਤਾਨ ਦੀ ਅਪਰੋਚ ਹੈਗੀ ਹੈ ਪਿਛਲੇ ਸਾਰੇ ਸਮੇਂ ਦੇ ਵਿੱਚ ਰਹੀ ਹੈ ਤੇ ਖਾਸ ਤੌਰ ਤੇ ਹੁਣ ਕਸ਼ਮੀਰ ਦੇ ਨਾਲ ਸੋਲੀਡੈਰਿਟੀ ਦਾ ਜਿਹੜਾ ਇੱਕ ਦੁਬਾਰਾ ਮੁਜ਼ੱਫਰਾਬਾਦ ਦੇ ਵਿੱਚ ਜਾ ਕੇ ਐਡਰੈਸ ਕਰਨਾ, ਸੋ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ ਤੇ ਖਾਸ ਤੌਰ ਤੇ ਜਿਹੜਾ ਇੰਡੀਆ ਦਾ ਰਿਐਕਸ਼ਨ ਹੈ, ਜਿਵੇਂ ਮੈਂ ਜ਼ਿਕਰ ਕੀਤਾ ਵੀ ਫੌਜੀ ਜਨਰਲ ਰਾਵਤ ਦੀ ਇਹ ਸਟੇਟਮੈਂਟ ਕਿ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਫੌਜੀ ਮਾਈਟ ਨਾਲ ਲੈਣ ਦੀ ਤਾਕਤ ਰੱਖਦੇ ਹਾਂ। ਦੇਖੋ, ਜਨਰਲ ਇੰਡੀਆ ਦਾ ਆਰਮੀ ਚੀਫ ਜਨਰਲ ਰਾਵਤ ਉਹ ਤੇ ਇਸ ਕਿਸਮ ਦੇ ਬਿਆਨ ਉਹਨਾਂ ਨੂੰ ਪਿੱਛੋਂ ਮਿਲਦੇ ਕਿ ਇਸ ਕਿਸਮ ਦੇ ਬਿਆਨ ਦੇਣੇ ਹੁੰਦੇ ਆ ਮੋਰਲ ਵਧਾਉਣ ਵਾਸਤੇ। ਇਹ ਟੈਕਟਿਕਸ ਹੁੰਦੇ ਆ, ਮਿਲਟਰੀ ਸਟ੍ਰੈਟੇਜਿਕ ਟੈਕਟਿਕਸ ਇਹਨਾਂ ਨੂੰ ਕਿਹਾ ਜਾਂਦਾ ਹੈ। ਲੇਕਿਨ ਇਹ ਕਿ ਜਨਰਲ ਰਾਵਤ ਨੂੰ ਵੀ ਪਤਾ ਹੈ ਕਿ ਪਾਕਿਸਤਾਨ ਕੋਈ ਬਨਾਨਾ ਰਿਪਬਲਿਕ ਨਹੀਂ ਆ, और नाले ना भूटान है, ना नेपाल है, ना बांग्लादेश है। पाकिस्तान एक न्यूक्लियर स्टेट है, न्यूक्लियर कंट्री है। तो तुसी न्यूक्लियर कंट्री नू, कोई भी न्यूक्लियर कंट्री किसी दूसरे न्यूक्लियर कंट्री नू इस किस्म की धमकियां नहीं देता। ये इंटरनेशनल मोरालिटी दे भी खिलाफ है। नाले दूसरे पासे यूनाइटेड नेशन की जिहड़ी जनरल असैंबली का इजलास शुरू हो रहा है सितंबर के 2nd वीक के बाद, ਉਹਦੇ अंदर यूनाइटेड नेशन के जनरल सैकटरी की एक कोशिश है कि किसी तरह पाकिस्तान के प्राइम मिनिस्टर तो इंडिया के प्राइम मिनिस्टर नरेंद्र मोदी की किसी तरह कोई मुलाकात की कराई जाए। ये पिछे अमरीका की लाजमी गल है कि राजनीति भी काम कर रही है, लेकिन शायद ये मुमकिनात विचों मुमकिन ना होए, क्योंकि जो 5 अगस्त के बाद जिस तरह भारत ने पूरा यानी धारा 370 ख़त्म की और जो कुछ हुण तक अंडर सीज मकबूजा कश्मीर नूं बनाया है, जिस तरह लोगों का जीना उत्थे यानी दोबर किया है। लेकिन यह कि पाकिस्तान ने फिर जिस तरह 5 अगस्त के बाद पहले वीक जिस तरह पूरी दुनिया पाकिस्तान के नाल नहीं खड़ी हुई सी, जिस तरह डॉक्टर साहब ने उम्मा की गल की, तो मैं हमेशा गल की कि उम्मा एवरीवेयर बट नॉट सीन इन एनीवेयर। वो 40-41 मुल्कों की फौज तो है उन्होंने को, लेकिन वो जाके लड़ेगी किहदे नाल? ਜਿਹੜੇ ਮੁਲਕ ਆਪਣਾ ਦਿਫਾ ਨਹੀਂ ਕਰ ਸਕਦੇ ਉਹ ਪਾਕਿਸਤਾਨ ਦਾ ਦਿਫਾ ਨਹੀਂ ਕਰ ਸਕਦੇ। ਇੱਕ ਫਾਇਦਾ ਪਾਕਿਸਤਾਨ ਨੂੰ ਹੋਇਆ, ਪਾਕਿਸਤਾਨ ਦੀ ਜਿਹੜੀ 22 ਕਰੋੜ ਦੀ ਜਿਹੜੀ ਆਵਾਮ ਸੀ ਉਹਨਾਂ ਦੀ ਅੱਖਾਂ ਖੁੱਲ ਗਈਆਂ ਉਮਾ ਦੇ ਨਾਂ ਤੇ ਕਿ ਜੰਗ ਆਪਣੇ ਮੋਢਿਆਂ ਤੇ ਲੜੀ ਜਾਂਦੀ ਹੈ ਤੇ ਦੂਜੇ ਦੇ ਮੋਢਿਆਂ ਤੇ ਜਿਹੜੀ ਹੈ ਨਾ ਮਈਤਾਂ ਕਬਰਸਤਾਨ ਦੇ ਅੰਦਰ ਦਫਨਾਈਆਂ ਜਾਂਦੀਆਂ। ਇਹ ਗੱਲ ਪਾਕਿਸਤਾਨ ਦੀ 22 ਕਰੋੜ ਆਵਾਮ ਨੂੰ ਸਮਝ ਆ ਗਈ। ਤੇ ਦੂਸਰਾ ਹੈ ਕਿ ਇਸ ਵੇਲੇ ਲੇਕਿਨ ਜਿਸ ਤਰ੍ਹਾਂ ਆਖਰੀ 3 ਹਫ਼ਤਿਆਂ ਦੇ ਅੰਦਰ ਪਾਕਿਸਤਾਨ ਦੁਬਾਰਾ ਬਾਉਂਸ ਬੈਕ ਹੋਇਆ और जिस तरह जनीवा के अंदर ह्यूमन राइट्स कमीशन का जोड़ा हैडकुआटर है यूनाइटेड नेशन, उत्थे पाकिस्तान के फॉरेन मिनिस्टर ने बहुत उमदा और बड़ी पोलिटिकल कॉन्शियसनैस के नाल जिहड़ी स्पीच की। और फिर जिस तरह अज ही सैनेटर लिंडसे ग्राम, सैनेटर टोड यंग और सैनेटर कार्डवीन ने जिस तरह डॉक्टर साहब ने कहा इत्थों का सैनेटर जोड़ा है वो बहुत ताकतवर है। और 4 सैनेटर ने जिस तरह डोनल्ड ट्रंप ਨੂੰ ਖਤ ਲਿਖਿਆ ਤੇ ਕਿਹਾ ਕਿ ਭਾਈ ਇਹ ਜੋ ਕੁਝ ਉੱਥੇ ਹੋ ਰਿਹਾ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਇੰਟਰਵੀਨ ਕੀਤਾ ਜਾਏ ਜਾਂ ਅਮਰੀਕਾ ਆਪਣਾ ਯਾਨੀ ਅਸਰ ਔਰ ਰਸੂਖ ਇਸਤੇਮਾਲ ਕਰੇ। ਤੇ ਜਦੋਂ
ਗੱਲ ਅਮਰੀਕਾ ਦੀ ਸੈਨੇਟ ਤੇ ਕਾਂਗਰਸ ਦੇ ਅੰਦਰ ਜਿਸ ਗੱਲ ਦਾ ਚਰਚਾ ਹੋ ਰਿਹਾ ਹੈ ਤੇ ਬਿਲਾਸ਼ੁਬਾ ਇਹ ਪਾਕਿਸਤਾਨ ਦੀ ਫੋਰਨ ਆਫਿਸ ਦੀ ਵੀ ਜੀਤ ਹੈ। ਪਾਕਿਸਤਾਨ ਇਸ ਵੇਲੇ ਮੁੱਦਾ ਮੈਂ ਸਮਝਦਾ ਕਿ ਵੈਸਟਰਨ ਮੀਡੀਆ ਨੂੰ ਮੈਂ ਸਭ ਤੋਂ ਪਹਿਲਾਂ ਸਲੂਟ ਕਰਾਂਗਾ, ਯੂਰੋਪੀਅਨ ਮੀਡੀਆ ਨੂੰ ਜਿਨੇ ਇਸ ਮੀਡੀਆ ਨੂੰ ਜ਼ਿੰਦਾ ਕੀਤਾ। ਬਾਕੀ ਉਮਾ ਦੇ ਮਮਾਲਿਕ ਦੇ ਅੰਦਰ ਤੇ ਇਸ ਮੀਡੀਆ ਇਸ ਤੇ ਕੋਈ ਗੱਲ ਹੀ ਨਹੀਂ ਹੋਈ, ਬਲਕਿ ਸਾਊਦੀ ਅਰਬ ਤੇ ਐਮੀਰੇਟ ਦਾ ਜਿਹੜਾ ਫੋਰਨ ਮਿਨਿਸਟਰ ਪਾਕਿਸਤਾਨ ਗਿਆ ਸੀ ਪਿਛਲੇ ਹਫਤੇ, ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਕੰਨ ਦੇ ਅੰਦਰ ਇਹ ਗੱਲ ਕੀਤੀ ਸੀ ਕਿ ਇਹ ਉਮਤ ਤੇ ਮੁਸਲਮਾਨ ਦਾ ਮਸਲਾ ਨਹੀਂ ਹੈ ਕਸ਼ਮੀਰ ਦਾ। ਤੇ ਇਹ ਜਦੋਂ ਇਸ ਕਿਸਮ ਦੇ ਤੁਹਾਡੇ ਯਾਨੀ ਉਮਾ ਦੇ ਮੁਲਕ ਯਾਨੀ ਤੁਹਾਡੇ ਨਾਲ ਇਹ ਕਰਾਂਗੇ ਤੇ ਮੈਂ ਹਮੇਸ਼ਾ ਕਹਿੰਦਾ ਇਹ ਇੰਟਰਨੈਸ਼ਨਲ ਇਕਨੋਮਿਕ ਵਰਲਡ ਹੈ। ਤੇ ਦੂਸਰਾ ਲੇਕਿਨ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਸਸਟੇਨ ਕੀਤਾ ਤੇ ਅੱਜ ਇਹ ਪੂਰੀ ਦੁਨੀਆ ਦੇ ਅੰਦਰ ਇਹਦੀ ਗੂੰਜ ਹੈ। ਨਿਊਯਾਰਕ ਟਾਈਮ ਤੋਂ ਵਾਸ਼ਿੰਗਟਨ ਪੋਸਟ ਹੈ, ਦੁਨੀਆ ਦੇ ਜਿਹੜੇ ਅਜ਼ੀਮ ਅਖਬਾਰ ਆ ਉਹਦੇ ਅੰਦਰ ਗੱਲ ਹੋ ਰਹੀ ਹੈ, CNN ਦੇ ਅੰਦਰ ਗੱਲ ਹੋ ਰਹੀ ਹੈ, ਫੌਕਸ ਨਿਊਜ਼ ਜਿਹੜਾ ਕਿ ਬੜਾ ਯਾਨੀ ਹਾਰਡ ਲਾਈਨਰ ਹੁੰਦਾ ਹੈ ਉਹਦੇ ਅੰਦਰ ਇਸ ਮੁੱਦੇ ਤੇ ਭਾਰਤ ਦੀ ਖਿਚਾਈ ਕੀਤੀ ਗਈ। ਤੇ ਮੈਂ ਸਮਝਦਾ ਕਿ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਬੜੀ ਤਸੱਲੀ ਬਖਸ਼ ਹੋਈ ਹੈ। ਤੇ ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਅੰਦਰ ਆਉਣ ਵਾਲੇ ਜਨਰਲ ਅਸੈਂਬਲੀ ਦੇ ਇਜਲਾਸ ਦੇ ਅੰਦਰ ਇਸ ਤੇ ਜਿਹੜੀ ਤਕਰੀਰ ਇਮਰਾਨ ਖਾਨ ਕਰੇਗਾ ਜਾਂ ਜਿਸ ਕਿਸਮ ਦੀ ਮੀਟਿੰਗਸ ਦਾ ਸਕੇਜੂਲ ਤੈਅ ਹੋ ਰਿਹਾ ਹੈ ਜਿਹਦੇ ਪਹਿਲੀ ਕਿਸ਼ਤ ਦੇ ਤੌਰ ਤੇ ਓਵਰਸੀਜ਼ ਮਿਨਿਸਟਰ ਜਾਂ ਐਡਵਾਈਜ਼ਰ ਟੂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਜ਼ੁਲਫਕਾਰ ਬੁਖਾਰੀ ਕੱਲ ਨਿਊਯਾਰਕ ਪਹੁੰਚ ਰਿਹਾ ਤੇ ਇੱਥੇ ਮੀਟਿੰਗਸ ਸ਼ੁਰੂ ਹੋ ਰਹੀਆਂ ਜਿਹਦੇ ਅੰਦਰ ਕਮਿਊਨਿਟੀ ਦੀ ਮੀਟਿੰਗਸ ਰਹੀਆਂ ਔਰ 27 ਸਤੰਬਰ ਨੂੰ ਜਿਹੜਾ ਨਰਿੰਦਰ ਮੋਦੀ ਦੇ ਖਿਲਾਫ ਇੱਕ ਬਹੁਤ ਵੱਡਾ ਇਕਵਾਮ ਮੁਤਹਿਦਾ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਹੋਣ ਜਾ ਰਿਹਾ ਹੈ ਜਿਹਦੇ ਵਾਸਤੇ ਪਾਕਿਸਤਾਨੀ ਅਮਰੀਕਨ ਦੀ ਬੇਇੰਤਹਾ ਤਿਆਰੀ ਹੈ। ਤੇ ਮੈਂ ਸਮਝਦਾ ਕਿ ਇਹ तमाम ਜਿਹੜਾ ਪ੍ਰੈਸ਼ਰ ਹੈ ਇਸ ਮੁੱਦੇ ਨੂੰ ਹੋਰ ਚੁੱਕੇਗਾ ਤੇ ਅਮਰੀਕਾ ਜਿਹੜਾ ਹੈ ਉਹ ਲਾਜ਼ਮੀ ਇਹਦੇ ਅੰਦਰ ਹੁਣ ਇੰਡੀਆ ਨੂੰ ਕੋਈ ਗੱਲ ਇਸ ਤਰ੍ਹਾਂ ਦੀ ਕਰੇਗਾ ਜਾਂ ਇਸ ਜਿਹੜਾ ਕਸ਼ਮੀਰ ਦਾ ਇਹ ਮਾਮਲਾ ਹੈ ਇਹਦੇ ਅੰਦਰ ਕੋਈ ਮੀਡੀਏਟਰ ਜਿਹੜੀ ਗੱਲ ਮੋਦੀ ਨੇ ਟਰੰਪ ਦੇ ਕੰਨ ਦੇ ਅੰਦਰ ਪਾਏ ਸੀ ਔਰ ਅਮਰੀਕਾ ਸ਼ਾਇਦ ਇਹਦੇ ਅੰਦਰ ਪਾਏ ਕਿਉਂਕਿ ਜਿਸ ਕਿਸਮ ਦੇ ਬਿਆਨਾਤ ਇੰਡੀਆ ਦੇ ਰਿਹਾ ਹੈ ਮੈਂ ਨਹੀਂ ਸਮਝਦਾ ਕਿ ਕੋਈ ਨਿਊਕਲੀਅਰ ਮੁਲਕ ਸਿਵਲਾਈਜ਼ਡ ਨਿਊਕਲੀਅਰ ਮੁਲਕ ਚਾਹੇ ਉਹਦੀ GDP ਕਿੰਨੀ ਵੀ ਥੱਲੇ ਆ ਜਾਏ ਉਹ ਆਪਣੇ ਗਵਾਂਢੀ ਨਿਊਕਲੀਅਰ ਸਟੇਟ ਮੁਲਕ ਨੂੰ ਇਸ ਕਿਸਮ ਦੀ ਧਮਕੀਆਂ ਦਿੰਦਾ। ਇਹ ਗਿੱਦੜ ਭਪਕੀਆਂ ਜੜੀਆਂ ਇਹ ਛੋਟੇ ਛੋਟੇ ਮੁਲਕਾਂ ਨੂੰ ਭੂਟਾਨ ਨੇਪਾਲ ਨੂੰ ਦਿੱਤੀਆਂ ਜਾ ਸਕਦੀਆਂ, ਲੇਕਿਨ ਇਸ ਵੇਲੇ ਪਾਕਿਸਤਾਨ ਦੀ ਆਰਮੀ 40 ਸਾਲ ਤੋਂ ਜੰਗ ਦੇ ਅੰਦਰ ਸੋਵੀਅਤ ਯੂਨੀਅਨ ਜਦੋਂ ਦਾ ਆਇਆ ਅਫਗਾਨਿਸਤਾਨ ਦੇ ਬਾਅਦ ਫਿਰ 9/11 ਹੋਇਆ ਤੇ ਪਾਕਿਸਤਾਨੀ ਆਰਮੀ ਐਟ ਅਲਰਟ ਹੈ। ਤੇ ਮੈਂ ਨਹੀਂ ਸਮਝਦਾ ਕਿ ਇੰਡੀਆ ਇਸ ਵੇਲੇ ਇੰਡੀਆ ਜੰਗ ਦੇ ਵੇਲੇ ਨਹੀਂ ਜਾਏਗਾ, ਲੇਕਿਨ ਅਗਰ ਇਸ ਕਿਸਮ ਦੀ ਲਿਮਿਟਡ ਜੰਗ ਦਾ ਆਗਾਜ਼ ਹੋਇਆ ਤੇ ਮੈਂ ਸਮਝਦਾ ਕਿ ਇੰਡੀਆ ਨੂੰ ਨੁਕਸਾਨ ਹੋਏਗਾ ਕਿਉਂਕਿ ਦੂਸਰੇ ਪਾਸੇ ਚੀਨ ਕਦੀ ਨਹੀਂ ਚਾਹੇਗਾ ਕਿ ਇੰਡੀਆ ਉੱਥੇ ਆਪਣੀ ਇਜਾਰਾਦਾਰੀ ਕਾਇਮ ਕਰੇ ਜਾਂ ਕਿਸੇ ਵੀ ਮੁਮਕਿਨ ਜੰਗ ਦੇ ਅੰਦਰ ਇੰਡੀਆ ਦੀ ਕੋਈ ਬਰਤਰੀ ਉੱਥੇ ਨਜ਼ਰ ਆਏ। ਤੇ ਮੈਂ ਸਮਝਦਾ ਕਿ ਪਾਕਿਸਤਾਨ ਤੇ ਚਾਈਨਾ ਜਿਹੜੇ ਆ ਇਸ ਮਾਮਲੇ ਦੇ ਅੰਦਰ ਇੰਡੀਆ ਨੂੰ ਲਾਈਨ ਆਫ ਐਕਚੁਅਲ ਕੰਟਰੋਲ ਜਾਂ ਲਾਈਨ ਆਫ ਕੰਟਰੋਲ ਦੋਵੇਂ ਪਾਸੇ ਜਿਹੜੇ ਆ ਚੰਗੀ ਹੀਟ ਦੇਵਾਂਗੇ। ਜੀ ਮੈਂ ਇਹਦੇ 'ਚ ਇੱਕ ਗੱਲ ਐਡ ਕਰਨੀ ਚਾਹੁੰਦਾ ਕਿਉਂਕਿ ਮਲਕ ਸਾਹਿਬ ਨੇ ਰੈਫਰੈਂਸ ਦਿੱਤੀ ਹੈ ਔਰ ਇਹ ਮੀਡੀਆ 'ਚ ਕਿਤੇ ਨਾ ਕਿਤੇ ਚਰਚਾ ਵੀ ਹੈ। ਇਮਰਾਨ ਖਾਨ ਸਾਹਿਬ ਬਹੁਤ ਸਿਆਣੇ ਨੇ, ਉਹਨਾਂ ਦੇ ਐਡਵਾਈਜ਼ਰ ਵੀ ਜ਼ਰੂਰ ਸਿਆਣੇ ਹੋਣਗੇ ਜੀ, ਪਰ ਕਈ ਵਾਰ ਇਹ ਜਿਹੜਾ ਆਲਾ ਦੁਆਲਾ ਹੁੰਦਾ ਹੈ ਉਸ ਦਾ ਪ੍ਰਭਾਵ ਜਿਹੜੇ ਫੈਸਲਾ ਕਰਨ ਵਾਲੀ ਸ਼ਖਸੀਅਤ ਹੁੰਦੀ ਹੈ ਉਹ ਕਬੂਲਦੀ ਹੈ। ਇੱਕ ਹਮਦਰਦ ਦੇ ਨਾਤੇ ਔਰ ਪਾਕਿਸਤਾਨ ਦੇ ਸਾਰੇ ਅੰਦਰੂਨੀ ਔਰ ਇੰਟਰਨੈਸ਼ਨਲ ਜਿਹੜੇ ਹਾਲਾਤ ਨੇ ਉਹਨਾਂ ਦਾ ਵਾਕਿਫਕਾਰ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਫਰਮਲੀ ਕਹਿਣਾ ਚਾਹੁੰਦਾ ਔਰ ਇਹ ਇਮਰਾਨ ਖਾਨ ਸਾਹਿਬ ਜਿਨ੍ਹਾਂ ਨੇ 27 ਤਰੀਕ ਨੂੰ ਐਡਰੈਸ ਕਰਨਾ ਹੈ UN ਸਿਕਿਉਰਿਟੀ ਕੌਂਸਲ ਨੂੰ ਔਰ ਕਿਉਂਕਿ ਇੱਥੇ ਜਿਹੜਾ ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਐਡਰੈਸ ਕਰਦੇ ਨੇ ਐਲਫਾਬੈਟਿਕਲੀ ਕਰਦੇ ਨੇ ਸੋ ਆਈ ਪਹਿਲਾਂ ਆਉਂਦਾ ਇੰਡੀਆ ਦਾ ਸੋ ਮੋਦੀ ਨੇ ਪਹਿਲਾਂ ਬੋਲਣਾ ਹੈ ਔਰ ਪੀ ਬਾਅਦ 'ਚ ਹੈ ਇਮਰਾਨ ਖਾਨ ਸਾਹਿਬ ਬਾਅਦ 'ਚ ਬੋਲਣਗੇ। ਜ਼ਾਹਰ ਹੈ ਉਹਨਾਂ ਦੇ ਕੋਲ ਜੋ ਮੋਦੀ ਨੇ ਕਿਹਾ ਉਹਨੂੰ ਉਹਦੀ ਰਿਬਟਲ ਵੀ ਹੋਏਗੀ, ਲੇਕਿਨ ਇੱਕ ਗੱਲ ਉੱਥੋਂ ਆਉਣ ਤੋਂ ਪਹਿਲਾਂ ਕਹਿ ਦੇਣੀ ਚਾਹੀਦੀ ਹੈ ਵੀ ਅਸੀਂ ਬਿਲਕੁਲ ਨਰਿੰਦਰ ਮੋਦੀ ਦੇ ਨਾਲ ਕੋਈ ਸਾਈਡ ਲਾਈਨ ਮੀਟਿੰਗ ਨਹੀਂ ਕਰਾਂਗੇ ਜਦੋਂ ਤੱਕ ਜਿਹੜੀ ਸਿਚੁਏਸ਼ਨ ਇਹਨਾਂ ਨੇ 5 ਅਗਸਤ ਨੂੰ ਕ੍ਰੀਏਟ ਕੀਤੀ ਉਸ ਸਾਰੀ ਨੂੰ ਜਿਹੜਾ ਉਹ ਬੈਕ ਰੋਲ ਨਹੀਂ ਕੀਤਾ ਜਾਂਦਾ ਔਰ ਇੰਡੀਆ ਐਗਰੀ ਨਹੀਂ ਕਰਦਾ ਕਿ UN ਸਿਕਿਉਰਿਟੀ ਕੌਂਸਲ ਦੀ ਜਿਹੜੀ ਹੈ ਉਸ ਦੀ ਸਰਪ੍ਰਸਤੀ ਥੱਲੇ ਪਲੇਬਸਾਈਡ ਕਰਵਾਇਆ ਜਾਏ ਕਿਉਂਕਿ ਜੇ ਇਵੇਂ ਨਾ ਕੀਤਾ ਔਰ ਇਹ ਆਉਣ ਵਾਲੇ ਪੀਰੀਅਡ 'ਚ ਕਨਫਿਊਜ਼ਨ ਰਹੇਗਾ ਕਿ ਜੀ ਮੀਟਿੰਗ ਹੋਏਗੀ ਨਹੀਂ ਹੋਏਗੀ ਔਰ ਮੋਦੀ ਅਪਮੈਨਸ਼ਿਪ ਕਰੇਗਾ ਕਿਉਂਕਿ ਉਹ ਜੇ ਭਾਵੇਂ ਅੰਦਰੂਨੀ ਤੌਰ ਤੇ ਕਹਿਣ ਵੀ ਕਿ ਜੀ ਅਸੀਂ ਨਹੀਂ ਮਿਲਣਾ ਉਹ ਕਹੇਗਾ ਜੀ ਹਮ ਨਹੀਂ ਮਿਲਤੇ ਔਰ ਹੋਏਗਾ ਜੀ ਇਮਰਾਨ ਖਾਨ ਬਹੁਤ ਜਿਹੜਾ ਬੇਜ਼ਾਰ ਸੀ ਮਿਲਣ ਦੇ ਲਈ ਮੋਦੀ ਨੇ ਨਾ ਕਰ ਦਿੱਤਾ। ਸੋ ਮੈਂ ਸਮਝਦਾ ਵੀ ਇਹਨੂੰ ਐਜ਼ ਏ ਪਾਲਿਸੀ ਸਟੇਟਮੈਂਟ ਬੜੀ ਕਲੀਅਰਲੀ ਇਹ ਕਹਿ ਦੇਣਾ ਚਾਹੀਦਾ
ਕਿ ਵੀ ਬਿਲਕੁਲ ਜਦੋਂ ਤੱਕ, ਔਰ ਅਸੀਂ ਕਸ਼ਮੀਰ ਦੇ ਲੋਕਾਂ ਦੇ ਨਾਲ ਖੜੇ ਹੀ ਨੇ, ਲੇਕਿਨ ਜਦੋਂ ਤੱਕ ਪ੍ਰੀ ਅਗਸਟ 5th ਵਾਲੀ ਸਾਰੀਆਂ ਜਿਹੜੀਆਂ ਨੇ ਉਹ ਰੋਲ ਬੈਕ ਨਹੀਂ ਹੁੰਦੀ ਔਰ UN ਸਿਕਿਉਰਿਟੀ ਕਾਉਂਸਲ ਇੰਟਰਵੀਨ ਨਹੀਂ ਕਰਦੀ, ਅਸੀਂ ਬਿਲਕੁਲ ਕੋਈ ਗੱਲਬਾਤ ਨਹੀਂ ਕਰਨੀ ਹੈ। ਉਹ ਇਹ ਬੜਾ ਜ਼ਰੂਰੀ ਹੈ। ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਵੀ ਬਹੁਤ ਵਾਰ ਇਹ ਅਮਰੀਕਾ ਦਾ ਇੰਟਰਸਟ ਹੋਏਗਾ। ਅਮਰੀਕਾ ਕਿਉਂਕਿ ਥੋੜੀ ਬਹੁਤ ਫੇਸ ਸੇਵਿੰਗ ਵੀ ਚਾਹੁੰਦਾ ਹੈ, ਵਿੱਚੋਂ ਵਿੱਚ ਇਹਨਾਂ ਨੂੰ ਲੱਗਦਾ ਵੀ ਹੈ ਕਿ ਗੱਲ ਲੜਾਈ ਜੰਗ ਵੱਲ ਨਾ ਚਲੀ ਜਾਏ, ਪਰ ਇਸ ਸਟੇਜ ਤੇ ਭਾਰਤ ਨੂੰ ਮਿਲਣਾ, ਉਹਨਾਂ ਨੂੰ ਕ੍ਰੈਡੀਬਿਲਿਟੀ ਦੇਣਾ ਹੋਏਗਾ। ਅਮਰੀਕਾ ਵੀ ਨਾਰਾਜ਼ ਹੁੰਦਾ ਤਾਂ ਹੋ ਜਾਏ, ਲੇਕਿਨ ਕੋਈ ਜਿਹੜੀ ਹੈ ਮੋਦੀ ਦੇ ਨਾਲ ਮਿਲਣ ਦੀ ਕੋਈ ਲਾਈਨ ਜਿਹੜੀ ਹੈ ਉਹ ਬਿਲਕੁਲ ਉੱਥੋਂ ਤੁਰੰਤ ਤੋਂ ਪਹਿਲਾਂ ਹੀ ਜਿਹੜਾ ਉਹਨੂੰ ਨੈਗੇਟ ਕਰ ਦੇਣਾ ਚਾਹੀਦਾ। ਜੀ ਮਲਿਕ ਸਾਹਿਬ, ਕੀ ਦੇਖਦੇ ਹੋ ਜਿਹੜਾ ਇਮਰਾਨ ਖਾਨ ਸਾਹਿਬ ਦਾ ਇੱਥੇ ਹੁਣ ਅਮਰੀਕਾ ਦਾ ਦੌਰਾ ਹੈ, ਯੂਨਾਈਟਿਡ ਨੇਸ਼ਨਸ ਦੇ ਵਿੱਚ ਇਸ਼ੂ ਵੀ ਫਰਮਲੀ ਰੇਜ਼ ਕਰਨ ਦੀ ਲਾਈਨ ਸਾਨੂੰ ਦਿਖ ਰਹੀ ਹੈ, ਪਰ ਕੀ ਐਕਸਪੈਕਟੇਸ਼ਨਸ ਕੀ ਨੇ? ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਵੀ ਇਦਾਂ ਦੀ ਹੋਣੀ ਚਾਹੀਦੀ ਹੈ ਗੱਲਬਾਤ, ਪਰ ਕੀ ਐਕਸਪੈਕਟੇਸ਼ਨ ਕੀ ਹੈ? ਤੇ ਖਾਸ ਤੌਰ ਤੇ ਇੱਥੇ ਅਮਰੀਕਾ ਆ ਕੇ ਉਹ ਅਮਰੀਕਾ ਦੇ ਨਾਲ ਗੱਲਬਾਤ ਹੋਵੇ, ਯੂਨਾਈਟਿਡ ਨੇਸ਼ਨਸ ਦੇ ਵਿੱਚ ਹੋਵੇ, ਜਾਂ ਅਦਰਵਾਈਜ਼ ਜਿੱਥੇ ਕਮਿਊਨਿਟੀ ਲੈਵਲ ਤੇ ਪ੍ਰੋਟੈਸਟ ਨਰਿੰਦਰ ਮੋਦੀ ਦੇ ਖਿਲਾਫ ਹਿਊਸਟਨ ਦੇ ਵਿੱਚ ਵੀ ਹੋਣ ਜਾ ਰਿਹਾ ਹੈ, ਤੇ ਨਿਊਯਾਰਕ ਜਨਰਲ ਅਸੈਂਬਲੀ ਦਾ ਜਦੋਂ ਸੈਸ਼ਨ ਹੋਣਾ ਉੱਥੇ ਐਡਰੈਸ ਕਰਨਾ, ਉਸ ਦਿਨ ਵੀ ਪ੍ਰੋਟੈਸਟ ਲਿਖਿਆ ਗਿਆ। ਪਾਕਿਸਤਾਨ ਦੀ ਕੀ ਪਾਲਿਸੀ ਨਜ਼ਰ ਆ ਰਹੀ ਹੈ? देखो, पाकिस्तान की फॉरेन पॉलिसी अगर देखनी है तो मैं समझदा कि रोज़ पाकिस्तान की जड़ी परमानेंट रिप्रजेंटेटिव टू दी यूनाइटेड नेशन है मुस्तकिल मंदूब डॉक्टर मलिया लोधी, उन्हां दी मैं गुज़िश्ता कोई 1-1.5 हफ्ते की जड़ी डेली बेसिस सिक्योरिटी काउंसिल के अंदर या उन्हां दी जड़ी स्पीच है या जो उन्हां दी कंसर्न है वो बहुत हार्ड है, बहुत जारिया यानी स्टेटमेंट्स दे रही है। बल्कि उन्होंने दी अज दी स्टेटमेंट सी कि अमरीका और ते इंटरनेशनल वर्ल्ड जड़ा है इस ते सीरीयस होए, असी सिर्फ ज़बानी कलामी या रस्मी तौर ते उन गल्लां दा टाइम निकल गया है, अमली तौर ते कोई इदां दा यानी इकदाम करे जिस ते साउथ एशिया दी जड़ी पीस है वो कायम रह सके। ते जिस किस्म के बयान डॉक्टर मलिया लोधी दे रही है वो ये दस रहे हैं कि हाँ कमिंग जनरल असैंबली के इजलास के अंदर न्यूयॉर्क के अंदर वही लाइन इमरान खान नूं दिती जाएगी, वही स्कैजूअल ते वही जड़ा एक पोर्टफोलियो होंदा है तक जड़ी तकरीर दिती जाती है, ਉਹਦੇ अंदर इमरान खान एक बहुत ही जारिया तरीके नाल इस मुद्दे नूं दुनिया के सामने पेश करेगा तो दुनिया नूं दसेगा कि अगर इस ਇਹਦਾ ਤੁਸੀਂ कोई सदेबाब खुद नहीं किया तो फिर दुनिया नूं जड़ा है वो खतरा लायक होएगा। और अगर पाकिस्तान ने देखा कि इंटरनेशनल वर्ल्ड उसका साथ नहीं दे रहा तो मुमकिन है कि एक गल जंग की तरफ जाए। तो दूसरी तरफ मैं देखदा कि इंडिया की जड़ी डिप्लोमेसी है या इंडिया के इत्थे जड़े मंदूब आ वो भी यूरोपीयन यूनियन के मुल्कों के नाल ते दूसरे मुल्कों के नाल वो भी यानी गिदड़ यानी जफी जिन्हों कहते आ वो करते नज़र आ रही है यूनाइटेड नेशन के अंदर। लेकिन कमिंग जड़ा सैशन है जनरल असैंबली का उसके अंदर पाकिस्तान की वही लाइन ऑफ लेंथ पाकिस्तान के प्राइम मिनिस्टर की होएगी जो इस वेले डॉक्टर मलिया लोधी की यूनाइटेड नेशन के अंदर है। और जिस तरह वो गरज बरस के यानी बोलती पई है, बड़े अरसे बाद पाकिस्तान का कोई मुस्तकिल मंदूब मैं देखा यूनाइटेड नेशन के अंदर इस तरह फॉरवर्ड होके अपने मुल्क का ते कश्मीर का मुकदमा लड़ता पिया है। तो उत्थे जड़े दूसरे मुल्कों के उत्थे परमानेंट रिप्रजेंटेटिव बैठे आ, चाहे वो 5 वीटो पावर है या 10 नॉन परमानेंट मैंबर सिक्योरिटी काउंसिल के, उन्होंने ये गल समझाई जा रही है कि इस मुद्दे ते जड़ा है हुण सीरीयस होने का वेला आ गया है तो पाकिस्तान इस मुद्दे ते बिल्कुल सीरीयस है तो वो इदा का कोई यानी काम नहीं करेगा जिसके अंदर वापस जाके इमरान खान नूं अपनी बाईकोड़ आवाम के सामने शर्मिंदगी उठानी पे। जी डॉक्टर साहब, जिवें कश्मीर इशू जदों दा 5 अगस्त का शुरू होया एक लाइन इंडिया वालों देखण नूं मिली है कि कोई भी जिहड़ा इशू सामने आउंदा है या क्रिएट किया जाता है किसी हद तक जाके कि पाकिस्तान नूं किवें ना किवें ब्लेम किया जाए, नेगेट किया जाए, इंटरनेशनली भी ते नैशनल मीडिया दे विच भी कई उदाहरणां इहदियां सामने आईयां ने। रीसेंटली असीं इस हफ्ते की जे गल करिए बलदेव कुमार जिन्हां दा पाकिस्तान के खैबर पख्तूनख्वा दे नाल संबंध है, उत्थे मैंबर ऑफ प्रोविंशियल पार्लीमेंट का भी एक पार्ट सामने आया तो हुण इंडिया दे विच आके एक सिख बन के सियासी शरण की मंग की है तो किवें मीडिया दे विच उस सारी स्टोरी नूं प्रमोट किया गया, प्रोपेगेट किया गया। की समझते हो इस बारे जिहड़ी इंडिया की पॉलिसी है भी हर एक छोटी छोटी चीज़ नूं हर एक वो भावें ननकाना साहब का इशू असीं देखिया सिख बच्ची दे नाल जो वरतारा होया
ਉਹ ਇੱਕ ਪਰਸਨਲ ਇਸ਼ੂ ਸੀ, ਕੀ ਉਹਦੀਆਂ ਫੈਕਟਸ ਸੀ ਤੇ ਕਿਵੇਂ ਉਹਨੂੰ ਬਣਾ ਕੇ ਪੇਸ਼ ਕੀਤਾ ਗਿਆ ਬਾਅਦ ਚ ਸਾਡੇ ਸਾਹਮਣੇ ਆਇਆ, ਤੇ ਹੁਣ ਬਲਦੇਵ ਕੁਮਾਰ ਦਾ ਇਸ਼ੂ ਹੈ ਵੀ ਇਹ ਸਾਰਾ ਜਿਹੜਾ ਚੱਕਰ ਹੈ ਜਾਂ ਇਹ ਇੰਡੀਆ ਦੀ ਨੀਤੀ ਪਿਛਲੇ ਜਦੋਂ ਦਾ ਕਸ਼ਮੀਰ ਦੇ ਵਿੱਚ ਇਹ ਇਸ਼ੂ ਜਾਂ 377 ਧਾਰਾ ਹਟਾਈ ਗਈ ਹੈ, ਜਿਹੜੀ ਇਹ ਪਾਲਿਸੀ ਭਾਰਤ ਵੱਲੋਂ ਅਡਾਪਟ ਕੀਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਜੇ ਤੁਸੀਂ 5 ਅਗਸਤ ਤੋਂ ਬਾਅਦ ਭਾਰਤ ਦੇ ਨਕਸ਼ੇ ਵਿੱਚ ਕੀ ਹੋਇਆ ਹੈ ਇਹਨੂੰ ਮਾਈਨਿਊਟਲੀ ਅਬਜ਼ਰਵ ਕਰੋਗੇ ਤਾਂ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਏਗਾ। ਨਾਰਥ ਈਸਟ ਦੇ ਵਿੱਚ ਬੇਚੈਨੀ ਹੋਈ, ਜਿਹਦਾ ਜ਼ਿਕਰ ਅਸੀਂ ਕੀਤਾ ਹੈ, ਕਿਉਂਕਿ ਉਹਨਾਂ ਨੂੰ ਲੱਗਾ ਜੇ 370 ਜਾ ਸਕਦਾ ਹੈ ਤੇ 371 ਦੇ ਨਾਲ ਜੁੜਿਆ ਸਭ ਕੁਝ ਵੀ ਜਾ ਸਕਦਾ ਹੈ। ਨਾਗਿਆਂ 'ਚ ਬੇਚੈਨੀ ਹੋਈ ਕਿ ਜਿਹੜੀ ਉਹਨਾਂ ਨਾਲ ਗੱਲਬਾਤ 21 ਸਾਲ ਤੋਂ ਸ਼ੁਰੂ ਕੀਤੀ ਹੈ ਉਹਦਾ ਵੀ ਭੋਗ ਪੈ ਸਕਦਾ ਹੈ। 200 ਮਿਲੀਅਨ ਮੁਸਲਮਾਨ ਭਾਰਤ ਦਾ ਬਿਲਕੁਲ ਸੁਸਰੀ ਵਾਂਗ ਸੌਂ ਗਿਆ ਰਾਦਰ। ਅੱਜ ਕੋਈ ਉਲਮਾਏ ਜਮਾਤੇ ਹਿੰਦ ਨੇ ਇਹਨੂੰ ਵੈਲਕਮ ਕੀਤਾ 370 ਤੋੜਨ ਨੂੰ, ਤੇ ਕਸ਼ਮੀਰੀਆਂ ਨੂੰ ਕਿਹਾ ਜੀ ਤੁਸੀਂ ਖੁਸ਼ ਹੋ ਕਿ ਹੁਣ ਤੁਸੀਂ ਭਾਰਤ ਦੇ ਨਾਲ ਜਿਹੜਾ ਤੁਸੀਂ ਜ਼ਮ ਹੋ ਰਹੇ ਹੋ। ਇੱਕ ਕੌਮ ਸਿੱਖ ਕੌਮ ਹੈ ਜਿਹਨੇ ਨਾ ਸਿਰਫ ਭਾਰਤ ਦੇ ਨਕਸ਼ੇ 'ਚ ਇਸ ਦੇ ਖਿਲਾਫ ਪ੍ਰੋਟੈਸਟ ਕੀਤੇ, ਪੰਜਾਬ 'ਚ ਕਸ਼ਮੀਰੀਆਂ ਸਟੂਡੈਂਟਸ ਨੂੰ, ਉਹਨਾਂ ਦੇ ਵਪਾਰੀਆਂ ਨੂੰ ਪ੍ਰੋਟੈਕਸ਼ਨ ਦਿੱਤੀ, ਪਰ ਡਾਇਸਪੋਰਾ 'ਚ ਵੀ ਪੂਰੇ ਜ਼ੋਰ ਦੇ ਨਾਲ ਕਸ਼ਮੀਰੀਆਂ ਦੇ ਨਾਲ ਖਲੋਤੇ ਜੀ। ਹੁਣ ਤੁਸੀਂ ਇਸ ਡਿਵੈਲਪਮੈਂਟ ਨੂੰ ਕਰਤਾਰਪੁਰ ਲਾਂਘੇ ਨਾਲ ਜੋੜ ਕੇ ਦੇਖੋ ਕਿ ਜਿੱਥੇ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜੇ, ਆਪਣੇ ਹਾਈ ਕਮਿਸ਼ਨਰ ਉਹਨਾਂ ਦਾ ਵਾਪਸ ਤੋਰਿਆ, ਟ੍ਰੇਨ ਸਰਵਿਸ ਸਸਪੈਂਡ ਕੀਤੀ, ਈਵਨ ਇੰਡੀਅਨ ਪ੍ਰੈਜ਼ੀਡੈਂਟ ਨੂੰ ਕੋਵਿੰਦ ਨੂੰ ਕਿਹਾ ਤੂੰ 에ਅਰ ਸਪੇਸ ਚੋਂ ਨਹੀਂ ਲੰਘ ਸਕਦਾ, ਪਰ ਉਹਨਾਂ ਨੇ ਕਿਹਾ ਕਰਤਾਰਪੁਰ ਲਾਂਘਾ ਜਾਰੀ ਰਹੇਗਾ। ਹੁਣ ਇਹ ਬਹੁਤ ਵੱਡੀ ਗੱਲ ਹੈ, ਔਰ ਇਹੀ ਨਹੀਂ ਵੀ ਸਰਕਾਰ ਨੇ ਫੈਸਲਾ ਲਿਆ। ਮੈਂ ਇੱਕ ਵੀ ਆਵਾਜ਼ ਪਾਕਿਸਤਾਨ ਚੋਂ ਨਹੀਂ ਦੇਖੀ ਜਿਹਦੇ 'ਚ ਕਿਸੇ ਨੇ ਕਿਹਾ ਹੋਇਆ ਜੀ ਜੇ ਕਸ਼ਮੀਰ ਮੁੱਦੇ ਤੇ ਬਾਕੀ ਸਭ ਕੁਝ ਤੁਸੀਂ ਕਰਤਾ ਤੇ ਕਰਤਾਰਪੁਰ ਲਾਂਘਾ ਕੀ ਹੈ ਵੀ ਬੰਦ ਕਰੋ। ਹੁਣ ਇਸ ਨੂੰ ਭਾਰਤ ਸਰਕਾਰ ਜਿਵੇਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਹੈ, ਆਪਣੇ ਪਾਰਟ ਤੋਂ ਬੰਦ ਕਰ ਨਹੀਂ ਸਕਦੀ, ਜਿਹੜਾ ਉਹ ਕਰਨਾ ਚਾਹਣਗੇ ਕੋਈ ਨਾ ਕੋਈ ਬਹਾਨਾ ਲੱਭ ਕੇ ਜੀ। ਪਾਕਿਸਤਾਨ ਬੜਾ ਕਲੀਅਰ ਹੈ ਕਿ ਵੀ ਉਹਨਾਂ ਨੇ ਇਹਨੂੰ ਮੁਕੰਮਲ ਕਰਨਾ, ਔਰ ਤੇਜ਼ੀ ਨਾਲ ਜ਼ੋਰ ਨਾਲ ਕੰਮ ਹੋ ਰਿਹਾ, ਆਲਮੋਸਟ 90% ਹੁਣ ਮੁਕੰਮਲ ਹੋ ਗਿਆ। ਹੁਣ ਇਹ ਜਿਹੜੀਆਂ ਦੋਵੇਂ ਘਟਨਾਵਾਂ, ਇੱਕ ਜਦੋਂ ਕਿ 31 ਅਗਸਤ ਔਰ 2 ਸਤੰਬਰ ਤੱਕ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਗਵਰਨਰ ਹਾਊਸ ਦੇ ਵਿੱਚ ਹੋਣੀ ਸੀ, ਉਦੋਂ ਨਨਕਾਣਾ ਸਾਹਿਬ ਦੀ ਬੱਚੀ ਵਾਲਾ ਵਾਕਿਆ ਹੈ, ਜਿਸ ਅੰਦਾਜ਼ 'ਚ ਮੀਡੀਆ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਔਰ ਦੁਨੀਆ ਭਰ 'ਚ ਉਹਨਾਂ ਦੇ ਦੁਮ ਛੱਲਿਆਂ ਨੇ ਜਿਹਨੂੰ ਉਭਾਰਿਆ, ਉਹਨਾਂ ਨੂੰ ਲੱਗਦਾ ਸੀ ਵੀ ਇਹ ਇੱਕ ਐਸੀ ਦੁੱਖ ਦੀ ਰਗ ਬਣਾ ਦਿਓ ਕਿ ਵੀ ਇਹਦੇ 'ਚੋਂ ਹੀ ਜਿਹੜੀ ਸਿੱਖਾਂ ਦੀ ਹਮਦਰਦੀ ਕਸ਼ਮੀਰੀਆਂ ਜਾਂ ਪਾਕਿਸਤਾਨ ਨਾਲ ਹੈ ਉਹ ਵੀ ਨੈਗੇਟ ਹੋਏ, ਔਰ ਜਿਹੜਾ 550 ਸਾਲਾਂ ਨਾਲ ਰਿਲੇਟਡ ਸਾਰਾ ਜਿਹੜਾ ਇੱਕ ਸਵਾਦ ਹੈ ਉਸ ਦੇ ਵਿੱਚ ਦੁੱਧ ਦੇ ਵਿੱਚ ਕਾਂਜੀ ਸੁੱਟ ਦਿਓ। ਪਰ ਮੈਂ ਸਮਝਦਾ ਵੀ ਪਾਕਿਸਤਾਨ ਦੀ ਹਕੂਮਤ ਔਰ ਖ਼ਾਸ ਤੌਰ ਤੇ ਗਵਰਨਰ ਚੌਧਰੀ ਮੁਹੰਮਦ ਸਰਵਰ, ਉਹਨਾਂ ਦੀ ਅਹਿਲੀਆ ਬੀਬੀ ਪ੍ਰਵੀਨ ਸਰਵਰ, ਉਹਨਾਂ ਨੇ ਅਖੀਰ 'ਚ ਡਾਇਰੈਕਟਲੀ ਇੰਟਰਵੀਨ ਕਰਕੇ ਦੋਨਾਂ ਪਰਿਵਾਰਾਂ ਦਾ ਸਮਝੌਤਾ ਕਰਵਾ ਕੇ ਤਲਾਕ ਦਵਾ ਕੇ ਜਿਹੜਾ ਕਿ ਕੋਈ ਕਾਨੂੰਨੀ ਰਸਤਾ ਸੀ ਇਸ ਨੂੰ ਐਂਡ ਕਰ ਦਿੱਤਾ। ਹੁਣ ਤੁਸੀਂ ਬਲਦੇਵ ਰਾਜ ਦੀ ਗੱਲ ਕੀਤੀ, ਮਰਡਰਰ, ਕਿਉਂਕਿ ਇਹ ਬੰਦਾ ਜਿਸ ਜਿਹੜਾ ਉਹਨਾਂ ਦਾ ਇਲੈਕਟਿਡ ਰਿਪਰੈਜ਼ੈਂਟੇਟਿਵ ਡਾਕਟਰ ਸੁਰੈਨ ਸਿੰਘ ਦੇ ਮਰਡਰ ਦੇ ਲਈ ਜੇਲ੍ਹ 'ਚ ਸੀ 3 ਸਾਲ ਤੋਂ ਜੀ। ਡਾਕਟਰ ਸੁਰੈਨ ਸਿੰਘ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਉਹਨਾਂ ਦੇ ਨਾਲ ਮੇਰੀ ਗੱਲਬਾਤ ਵੀ ਹੁੰਦੀ ਰਹੀ, ਔਰ ਉਹ ਬੜੀ ਪਾਵਰਫੁਲ ਆਵਾਜ਼ ਸੀ ਉਸ ਖਿੱਤੇ ਦੇ ਵਿੱਚ, ਖੈਬਰ ਪਖਤੂਨਖਵਾ 'ਚ ਸਿੱਖਾਂ ਔਰ ਮੁਸਲਮਾਨਾਂ ਦੀ ਸਾਂਝ ਦੀ। ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਵਾਤ ਵੈਲੀ ਦੇ ਵਿੱਚ ਜਦੋਂ ਕਿ ਆਲਮੋਸਟ ਦੂਸਰੀ ਦਹਿਸ਼ਤਗਰਦੀ ਕਬਜ਼ਾ ਸੀ ਔਰ ਉਹਨਾਂ ਦੇ ਹੁਕਮ ਚੱਲ ਰਹੇ ਸੀ, ਉਸ ਪੀਰੀਅਡ ਸਵਾਤ ਵੈਲੀ 'ਚੋਂ ਬਹੁਤ ਸਾਰੇ ਹਿੰਦੂ ਔਰ ਸਿੱਖ ਪਰਿਵਾਰ ਵੀ ਉਜੜੇ। ਉਹਨਾਂ ਦਾ ਪੰਜਾ ਸਾਹਿਬ ਦੇ ਵਿੱਚ ਹਸਨ ਅਬਦਾਲ ਦੇ ਨੇੜੇ ਹੀ ਪੈਂਦਾ ਉਹ ਸਾਰਾ ਏਰੀਆ, ਉਹਨਾਂ ਦਾ ਠਹਿਰਾਵ, ਉਹਨਾਂ ਦੀਆਂ ਸਹੂਲਤਾਂ ਡਾਇਸਪੋਰਾ ਸਿੱਖਾਂ ਦੇ ਨਾਲ ਕੋਆਰਡੀਨੇਟ ਕਰਕੇ ਯੂਨਾਈਟਿਡ ਸਿੱਖਸ ਨੇ ਜਨਰੇਟਰ ਪ੍ਰੋਵਾਈਡ ਕੀਤੇ, ਬਾਕੀ ਚੀਜ਼ਾਂ। ਸੋ ਉਹ ਬਹੁਤ ਵੱਡਾ ਕੰਡਿਊਟ ਸੀ ਆਪਸੀ ਸਾਂਝ ਦਾ, ਔਰ ਇਮਰਾਨ ਖਾਨ ਦੀ ਪਾਰਟੀ ਦਾ ਹੀ ਉਹ ਮੈਂਬਰ ਸੀ ਜਿਸ ਸੂਬੇ 'ਚ ਇਹਨਾਂ ਦੀ ਹਕੂਮਤ ਬਣੀ, ਔਰ ਰਿਜ਼ਰਵ ਕੋਟੇ 'ਚੋਂ ਜਿਹੜਾ ਡਾਕਟਰ ਸੁਰੈਨ ਸਿੰਘ ਚੁਣ ਕੇ ਆਏ ਸੀ। ਹੁਣ ਇਹ ਬਲਦੇਵ ਰਾਜ ਜਿਹਦੇ ਪਿਓ ਦਾ ਨਾਂ ਨਾਨਕ ਚੰਦ, ਭਰਾ ਦਾ ਨਾਂ ਤਿਲਕ ਰਾਜ, ਇਹ ਕਦੋਂ ਭਾਰਤੀ ਖੁਫੀਆ ਏਜੰਸੀਆਂ ਦੇ ਸੰਪਰਕ 'ਚ ਆਇਆ? ਕਿਉਂਕਿ ਜਦੋਂ ਸੁਰੈਨ ਸਿੰਘ ਦਾ ਮਰਡਰ ਵੀ ਹੋਇਆ ਔਰ ਇਹ ਪਹਿਲਾਂ ਤਾਂ ਉਹਨੂੰ 20 ਭਾਰਤੀ ਮੀਡੀਆ ਨੇ ਤਾਲਿਬਾਨ ਦੇ ਖਾਤੇ 'ਚ ਪਾਇਆ, ਦੇਖ ਲਓ ਜੀ, ਸਿੱਖ ਤਾਂ ਸਿਕਿਉਰ ਨਹੀਂ ਨੇ। ਜਦੋਂ ਉਂਗਲ ਇਹਦੇ ਵੱਲ ਗਈ ਫਿਰ ਮੀਡੀਆ ਖਾਮੋਸ਼ ਹੋ ਗਿਆ, ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਈਵਨ ਸੁਰੈਨ ਸਿੰਘ ਦੇ ਮਰਡਰ ਵੇਲੇ ਵੀ ਏਜੰਸੀਆਂ ਦੀ ਖੇਡ ਰਿਹਾ ਹੋਏਗਾ। ਇਹ ਹੁਣ ਜਿਹੜਾ ਬਲਦੇਵ ਰਾਜ ਹੈ ਜਿਹਦੀ ਫੋਟੋ ਤੁਸੀਂ ਦੇਖਦੇ ਹੋ ਇੱਕ ਹਿੰਦੂ ਰੂਪ ਦੇ ਵਿੱਚ, ਇਹ ਬਲਦੇਵ ਸਿੰਘ ਕਦੋਂ ਬਣਿਆ? ਧੋਖਾ। ਔਰ ਮੈਂ ਸਮਝਦਾ ਵੀ ਜਿਹੜਾ ਪਾਕਿਸਤਾਨ ਦਾ ਹਿਊਮੈਨਿਟੇਰੀਅਨ ਆਸਪੈਕਟ ਹੈ
ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ। ਇਹਦਾ ਇੱਕ ਮੁੰਡਾ ਇੱਕ ਕੁੜੀ ਹੈ, ਵਿਆਹ ਹੈ ਭਾਵਨਾ ਨਾਂ ਦੀ ਹਿੰਦੂ ਕੁੜੀ ਨਾਲ 12-13 ਸਾਲ ਪਹਿਲੇ। ਹੁਣ ਕੁੜੀ ਦੀ ਥੈਲੀਮੀਆ ਦੇ ਨਾਲ ਸਫ਼ਰ ਕਰ ਰਹੀ, ਭਾਰਤ 'ਚ ਮੈਡੀਕਲ ਟੂਰਿਜ਼ਮ ਦੇ ਨਾਂ ਥੱਲੇ ਪਾਕਿਸਤਾਨ 'ਚ ਆਉਂਦੇ ਨੇ। ਹੁਣ ਇਹ 3 ਸਾਲ ਤੋਂ ਬਾਅਦ ਅਜੇ ਕੇਸ ਖਤਮ ਨਹੀਂ ਹੋਇਆ ਇਹਦਾ, ਔਰ ਮੈਂ ਸਗੋਂ ਇਸ ਫੋਰਮ ਰਾਹੀਂ ਇਹ ਕਹਾਂਗਾ ਕਿ ਇਹ ਜੇ ਫਿਊਚਰ 'ਚ ਵੀ ਇਸ ਕਿਸਮ ਦੇ ਹੋਰ ਡਰਾਮੇ ਬੰਦ ਕਰਵਾਉਣੇ ਨੇ ਤੇ ਪਾਕਿਸਤਾਨ ਸਰਕਾਰ ਐਕਸਟ੍ਰੈਡੀਸ਼ਨ ਮੰਗੇ ਇਹਦੀ ਕਿ ਬਈ ਇਹਨੂੰ ਹਵਾਲੇ ਕਰੋ ਸਾਡੇ, ਵੀ ਇਹ ਤਾਂ ਮੈਡੀਕਲ ਗਰਾਊਂਡ ਦੇ ਤਾਂ ਆਲਰੇਡੀ ਕ੍ਰਿਮੀਨਲ ਹੈ, ਵਾਂਟਿਡ ਹੈ, ਇੱਥੇ ਇਸ ਦਾ ਕੇਸ ਹੈ। ਹੁਣ ਉਹਦੇ ਥੱਲੇ ਉਹ ਵੜਦਾ ਹੈ, ਜਨਵਰੀ ਮਹੀਨੇ ਦਾ ਉਹ ਆਉਂਦਾ ਹੈ, ਔਰ ਆਲ ਆਫ ਏ ਸਡਨ ਜਿਹੜਾ ਉਸ ਦੀ ਮੋਦੀ ਨੂੰ ਅਪੀਲ, ਅਮਰਿੰਦਰ ਸਿੰਘ ਦਾ ਬੰਦਾ, ਉਹਨਾਂ ਦਾ ਸਟਾਫ ਉਹਨੂੰ ਕਮਿਊਨੀਕੇਟ ਕਰਦਾ, ਸਾਰੇ ਮੀਡੀਆ ਕਹਾਣੀ ਕਰ ਰਿਹਾ ਜੀ ਦੇਖੋ ਮੈਂ ਵੀ ਬਣ ਗਿਆ ਸੀ। ਹਾਲਾਂਕਿ ਇਹਨੂੰ ਇਸ ਕਦਰ ਲੋਕ ਨਫ਼ਰਤ ਕਰਦੇ ਸੀ ਕਿ ਜਦੋਂ ਇਹ ਉਹਦੀ ਥਾਂ ਤੇ ਜਦੋਂ ਇੱਕ ਮਾਰਿਆ ਗਿਆ ਤੇ ਇਹਦਾ ਨੰਬਰ ਲੱਗ ਵੀ ਗਿਆ, ਇਹਨੂੰ ਇੱਕ ਦਿਨ ਪਹਿਲਾਂ ਤੱਕ ਸਹੁੰ ਨਹੀਂ ਸੀ ਚੁੱਕਣ ਦਿੱਤੀ ਗਈ। ਜਦੋਂ ਗਿਆ ਵੀ ਉੱਥੇ ਕੁੱਟਿਆ ਸਾਰੇ ਲੈਜਿਸਲੇਟਰਸ ਨੇ ਕਿ ਬਈ ਤੂੰ ਇੰਨਾ ਕ੍ਰਿਮੀਨਲ, ਆਪਣਾ ਬੰਦਾ ਮਾਰਿਆ ਤੂੰ। ਲੇਕਿਨ ਹੁਣ ਇਹ ਜਿਹੜਾ ਉਹਨਾਂ ਦੀ ਮਾਸਟਰਸ ਵੌਇਸ ਬਣਿਆ ਹੋਇਆ ਕਿ ਜੀ ਪਾਕਿਸਤਾਨ 'ਚ ਬਹੁਤ ਬੁਰਾ ਹਾਲ ਔਰ ਇਹ ਤੇ ਉਹ। ਸੋ ਮੇਰਾ ਖਿਆਲ ਹੈ ਵੀ ਇਹਦਾ ਹੁਣ ਕਿਉਂਕਿ ਬਲਦੇਵ ਰਾਜ ਦਾ ID ਕਾਰਡ ਵੀ ਬਾਹਰ ਆ ਗਿਆ, ਇਹਦੀ ਹਕੀਕਤ ਵੀ ਬਾਹਰ ਆ ਗਈ ਹੈ, ਔਰ ਜਿਹੜਾ ਈਵਨ ਪਾਕਿਸਤਾਨ 'ਚ ਵੀ ਪਲੇਸ ਆਫ ਰੈਜ਼ੀਡੈਂਸ ਹੈ ਕਿ ਵੀ ਇੱਥੇ ਰਹਿੰਦਾ ਹੈ। ਮੈਨੂੰ ਲੱਗਦਾ ਵੀ ਆਇਆ ਹੈ ਅਫਗਾਨਿਸਤਾਨ 'ਚੋਂ ਹੀ ਹੋਏਗਾ, ਇਹ ਉੱਥੋਂ ਦਾ ਜਮਾਂਦਰੂ ਪਾਕਿਸਤਾਨੀ ਵੀ ਨਹੀਂ ਹੋਏਗਾ। ਸੋ ਕੁੱਲ ਮਿਲਾ ਕੇ ਰਾਦਰ ਇਸ ਕੇਸ ਨੇ ਭਾਰਤੀ ਏਜੰਸੀਆਂ ਦੀ ਖੇਡ ਨੂੰ, ਮੀਡੀਆ ਦੀ ਖੇਡ ਨੂੰ ਔਰ ਇਸ ਕਿਸਮ ਦੇ ਡਰਾਮੇਬਾਜ਼ੀ ਨੂੰ ਜਿਹੜਾ ਚੰਗੀ ਤਰ੍ਹਾਂ ਐਕਸਪੋਜ਼ ਕੀਤਾ ਹੈ। ਜੀ ਮਲਿਕ ਸਾਹਿਬ ਕਿਵੇਂ ਦੇਖਦੇ ਹੋ ਇਹ ਸਾਰੇ ਘਟਨਾਕ੍ਰਮ ਨੂੰ, ਇਹ ਬਲਦੇਵ ਕੁਮਾਰ ਦੇ ਇਸ਼ੂ ਨੂੰ, ਖਾਸ ਤੌਰ ਤੇ ਪਾਕਿਸਤਾਨੀ ਸਾਈਡ ਤੋਂ ਉਹਨਾਂ ਦੀ ਪਾਰਟੀ PTI ਦਾ ਵੀ ਬਿਆਨ, ਉਹਨਾਂ ਦਾ ਵੀ ਬਿਆਨ ਆਇਆ ਇਸ ਇਸ਼ੂ ਦੇ ਉੱਤੇ, ਅਦਰਵਾਈਜ਼ ਵੀ ਅਫੀਸ਼ੀਅਲਸ ਵੱਲੋਂ ਇਹਦੇ ਤੇ ਸਟੇਟਮੈਂਟਸ ਦਿੱਤੀਆਂ ਗਈਆਂ ਨੇ, ਜਾਂ ਖੈਬਰ ਪਖਤੂਨਖਵਾ ਤੋਂ ਉਹ ਜਿਹੜੇ ਸਵਰਨ ਸਿੰਘ ਸੀ ਉਹਨਾਂ ਦੇ ਭਰਾ ਦਾ ਜ਼ਿਕਰ ਹੋਵੇ, ਬੇਟੇ ਦਾ, ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕਈ ਰਿਐਕਸ਼ਨ ਦੇਖਣ ਨੂੰ ਮਿਲਦੇ ਨੇ। ਪਰ ਕੀ ਸਮਝਦੇ ਹੋ ਕਿ ਪਾਕਿਸਤਾਨ ਨੂੰ ਆਫੀਸ਼ੀਅਲੀ ਇਹ ਜਿਹੜੇ ਸਾਰੇ ਭਾਵੇਂ ਉਹ ਨਨਕਾਣਾ ਸਾਹਿਬ ਦਾ ਸਿੱਖ ਬੱਚੀ ਦਾ ਜ਼ਿਕਰ ਹੋਵੇ ਜਾਂ ਇਹ ਬਲਦੇਵ ਕੁਮਾਰ ਦਾ ਇਸ਼ੂ ਹੋਵੇ, ਕਿਵੇਂ ਰਿਐਕਟ ਕਰਨਾ ਬਣਦਾ ਜਾਂ ਕਿਵੇਂ ਡੀਲ ਕਰਨਾ ਬਣਦਾ ਪਾਕਿਸਤਾਨ ਵੱਲੋਂ? ਦੇਖੋ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਕਿ ਬਾਜ਼ ਵੇਲੇ ਸਾਡੇ ਬਾਇਲੈਟਰਲ ਮਲਟੀਲੈਟਰਲ ਜਿਹੜੇ ਤਾਲੁਕਾਤ ਹੁੰਦੇ ਆ ਦੇਸ਼ਾਂ ਦੇ ਨਾਲ, ਚਾਹੇ ਉਹ ਭਾਰਤ ਹੋਏ, ਅਫਗਾਨਿਸਤਾਨ ਹੋਏ, ਈਰਾਨ ਹੋਏ ਜਾਂ ਚੀਨ, ਜੋ ਕਿ ਪਾਕਿਸਤਾਨ ਦੇ ਸਾਰੇ ਗਵਾਂਢੀ ਆ, ਤੇ ਬਾਜ਼ ਵੇਲੇ ਤੁਹਾਡੇ ਕਿਸੇ ਮੁਲਕ ਦੇ ਅੰਦਰ ਅੱਛੇ ਤਾਲੁਕਾਤ ਨਹੀਂ ਹੁੰਦੇ, ਲੇਕਿਨ ਉਹਨਾਂ ਕੋਲ ਅਗਰ ਅੱਜ ਦੇ ਜ਼ਮਾਨੇ ਅੰਦਰ ਜਿਹਦੇ ਅੰਦਰ ਅਸੀਂ ਕਹਿੰਦੇ ਆ ਕਿ ਮੈਡੀਕਲ ਫੈਸਿਲਿਟੀਜ਼ ਤੇ ਖਾਸ ਤੌਰ ਤੇ ਇਹ ਲਿਵਰ ਪਲਾਂਟ ਤੇ ਥੈਲੀਸੀਮੀਆ ਤੇ ਦਿਲ ਦੇ ਜਿਹੜੇ ਅਮਰਾਜ਼ ਆ ਉਹਦੇ ਵਾਸਤੇ ਕਈ ਅਰਸੇ ਤੋਂ ਪਾਕਿਸਤਾਨ ਹਿੰਦੁਸਤਾਨ ਦੇ ਤਾਲੁਕਾਤ ਬਿਹਤਰ ਨਹੀਂ ਸੀ, ਲੇਕਿਨ ਪਾਕਿਸਤਾਨੋਂ ਲੋਕ ਇਲਾਜ ਕਰਾਉਣ ਜਾਂਦੇ ਸੀ ਕਿਉਂਕਿ ਉੱਥੇ ਪਾਕਿਸਤਾਨ ਤੋਂ ਬਿਹਤਰ ਮੈਡੀਕਲ ਫੈਸਿਲਿਟੀਜ਼ ਆ। ਜਿਹੜੀ ਗੱਲ ਸੱਚ ਹੁੰਦੀ ਉਹਨੂੰ ਮੰਨਣੀ। ਇਹ ਜਿਹੜੇ ਬਲਦੇਵ ਸੀ ਇਹ ਵੀ ਇਸੇ ਬੇਸ ਤੇ ਆਪਣੀ ਬੇਟੀ ਦਾ ਇਲਾਜ ਕਰਾਉਣ ਉੱਥੇ ਗਏ, ਉਹਦੇ ਬਾਅਦ ਇਹ ਰਾਹ ਨੇ ਇਹਨਾਂ ਨੂੰ ਚੱਕ ਲਿਆ ਜਾਂ ਇਹਨਾਂ ਨੇ ਰਾਹ ਨੂੰ ਚੱਕ ਲਿਆ ਇਹ ਤੇ। ਲੇਕਿਨ ਇਹ ਕਿ ਇਸ ਕਿਸਮ ਦੇ ਜਿਹੜੇ ਇਸ਼ੂ ਆ ਤੇ ਸਭ ਤੋਂ ਜਿਹੜੀ ਹੈਰਤ ਦੀ ਗੱਲ ਹੈ ਕਿ 1 ਅਰਬ 30 ਕਰੋੜ ਵਾਲਾ ਮੁਲਕ ਜਿਹਦੇ ਆਪਣੇ ਮੁਲਕ ਦੇ ਅੰਦਰ ਰੋਜ਼ ਇੱਕ ਆਮ ਆਦਮੀ ਦੇ ਇੱਕ ਪਰਿਵਾਰ ਦੇ ਰੋਜ਼ 5 ਮੁੱਦੇ ਉਹਦੇ ਹੋਣਗੇ, ਉਹ ਮੁੱਦਿਆਂ ਛੱਡ ਕੇ ਔਰ ਉਹਨਾਂ ਦਾ तमाम ਮੀਡੀਆ ਉਹ ਛੱਡ ਕੇ ਪਾਕਿਸਤਾਨ ਦੇ ਜਿਹੜੇ ਮਾਈਨਰ ਇਸ਼ੂ ਆ ਜੋ ਦੁਨੀਆ ਦੇ ਹਰ ਜਗ੍ਹਾ ਹੁੰਦੇ, ਨਿਊਯਾਰਕ ਦੇ ਅੰਦਰ ਵੀ ਹੁੰਦੇ ਆ, ਤੇ ਉਹ ਮਾਈਨਰ ਇਸ਼ੂ ਨੂੰ ਹਾਈਲਾਈਟ ਤੇ ਬ੍ਰੇਕਿੰਗ ਨਿਊਜ਼ ਬਣਾ ਕੇ ਜਿਸ ਤਰ੍ਹਾਂ ਉਹਨੂੰ ਵਧਾਵਾ ਦਿੰਦੇ, ਤੇ ਮੈਂ ਸਮਝਦਾ ਕਿ ਇਹ ਪਾਕਿਸਤਾਨ ਦੀ ਜਿੱਤ ਹੈ ਕਿ ਹਿੰਦੁਸਤਾਨ ਇੰਨਾ ਵੱਡਾ ਮੁਲਕ ਹੋ ਕੇ ਔਰ ਆਪਣੇ ਆਪ ਨੂੰ ਆਉਣ ਵਾਲਾ ਸੁਪਰ ਇਕਨੋਮਿਕ ਪਾਵਰ ਦਾ ਜਿਹੜਾ ਸੁਪਨਾ ਦੇਖ ਰਿਹਾ ਸੀ, ਜਿਹਦੀ ਅੱਜ $1 ਟ੍ਰਿਲੀਅਨ ਤੋਂ ਜ਼ਿਆਦਾ ਇਕਨੋਮੀ ਹੈ, ਹਾਲਾਂਕਿ 500 ਮਿਲੀਅਨ ਡਾਲਰ ਦੀ ਅੰਡਰ ਡੈਪਥ ਹੈ ਦੁਨੀਆ ਦੇ ਇਸ ਵੇਲੇ, ਉਹ ਪਾਕਿਸਤਾਨ ਦੇ ਛੋਟੇ ਮੁੱਦਿਆਂ ਤੇ ਔਰ ਜਿਸ ਤਰ੍ਹਾਂ ਉਸ ਬੱਚੀ ਦਾ ਵਾਕਿਆ ਹੋਇਆ ਸੀ, ਤੇ ਉਹ ਮੈਂ ਪਹਿਲੇ ਵੀ ਕਿਹਾ ਸੀ ਕਿ ਇਹ ਜਿਹੜੀ ਉਮਰ ਹੁੰਦੀ ਆ ਇਹਦੇ ਅੰਦਰ ਪਿਆਰ ਮੁਹੱਬਤ ਬਾਜ਼ ਵੇਲੇ ਕੌਮਾਂ ਨੂੰ, ਬਾਜ਼ ਵੇਲੇ ਕਬੀਲਾਂ ਨੂੰ, ਬਾਜ਼ ਵੇਲੇ ਯਾਨੀ ਮੁਖਤਲਿਫ ਧਰਮ ਦੇ ਲੋਕਾਂ ਨੂੰ ਬਾਜ਼ ਵੇਲੇ ਸ਼ਰਮਸਾਰ ਵੀ ਕਰਦਾ ਹੈ, ਲੜਾਈਆਂ ਵੀ ਕਰਾਉਂਦਾ ਹੈ, ਤੇ ਉਹਨੂੰ ਜਿਸ ਤਰ੍ਹਾਂ ਉਸ ਮੁੱਦੇ ਨੂੰ ਚੁੱਕਿਆ ਗਿਆ ਸੀ ਬਾਅਦ ਵਿੱਚ ਉਹ ਨਿਕਲਿਆ ਕੀ। ਔਰ ਮੈਂ ਸਮਝਦਾ ਕਿ ਇਹ ਪਾਕਿਸਤਾਨ ਦੀ ਜਿੱਤ ਹੈ, ਜਿੱਤੇ ਹਿੰਦੁਸਤਾਨ ਜਿਹਾ ਮੁਲਕ ਪਾਕਿਸਤਾਨ ਦੇ ਛੋਟੇ ਮੁੱਦਿਆਂ ਨੂੰ ਚੁੱਕ ਕੇ ਉਹਨੂੰ ਹਾਈਲਾਈਟ ਬਣਾ ਕੇ ਆਪਣੀ ਮੀਡੀਆ ਦੇ ਅੰਦਰ ਪੇਸ਼ ਕਰਦਾ ਹੈ, ਤੇ ਮੈਨੂੰ ਸਮਝ ਆਉਂਦੀ ਹੈ ਕਿ ਹਿੰਦੁਸਤਾਨ ਵੀ ਸਮਝਦਾ ਹੈ ਕਿ ਪਾਕਿਸਤਾਨ ਦੁਨੀਆ ਦਾ ਇੱਕ ਅਹਿਮ ਮੁਲਕ ਹੈ। ਪਰ ਇਹਦੇ ਤੇ ਜਿਹੜਾ ਪਾਕਿਸਤਾਨ ਦਾ ਰਿਐਕਸ਼ਨ ਹੈ ਉਹ
ਠੀਕ ਸਮਝਦੇ ਹੋ ਜਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਵੀ ਟੈਕਲ ਕਰਨਾ ਬਣਦਾ ਹੈ, ਸਾਰੀ ਕਸ਼ਮੀਰ ਦੀ ਸਿਚੁਏਸ਼ਨ ਨੂੰ ਮੁੱਖ ਰੱਖਦਿਆਂ ਹੋਇਆ, ਜਾਂ ਜਦੋਂ ਦੇਖੋ- ਸਾਰਾ ਦੇਖਦੇ ਹੋ ਵੀ ਸਿਚੁਏਸ਼ਨ ਕਿਵੇਂ ਦੀ ਬਣੀ ਹੋਈ ਆ? ਦੇਖੋ ਇਸ ਕਿਸਮ ਦੇ ਵਾਕਿਆਤ ਕਦੀ ਖਤਮ ਨਹੀਂ ਹੁੰਦੇ। ਹੁਣ ਪਾਕਿਸਤਾਨ ਇਹ ਜਿਹੜਾ ਮੁੱਦਾ ਹੋਇਆ ਹੈ, ਹੁਣ ਅਗਰ ਇੱਕ ਬੰਦਾ ਜਾ ਕੇ ਇੰਡੀਆ ਦੇ ਅੰਦਰ ਬਹਿ ਗਿਆ ਤੇ ਪਾਕਿਸਤਾਨ ਦੇ ਖਿਲਾਫ ਜ਼ਬਾਨ ਬੋਲ ਰਿਹਾ ਹੈ, ਤੇ ਉਹਨੂੰ ਤੁਸੀਂ ਅੱਜ ਦੇ ਦੌਰ ਦੇ ਅੰਦਰ ਜਾਂ ਹਮੇਸ਼ਾ ਤੋਂ ਗੱਦਾਰ ਕਹੋਗੇ ਕਿ ਜਿਹੜੀ ਥਾਲੀ ਦੇ ਅੰਦਰ ਬੰਦਾ ਖਾਂਦਾ ਹੈ ਬਾਅਦ ਵਿੱਚ ਉਹਦੇ ਅੰਦਰ ਯਾਨੀ ਛੇਦ ਕਰਕੇ ਅੱਗੇ ਨਿਕਲ ਜਾਂਦਾ ਹੈ। ਲੇਕਿਨ ਪਾਕਿਸਤਾਨ ਕੋਲ ਇਹ ਛੋਟੀ ਮੋਟੀ ਰਾਜਨੀਤੀਆਂ ਵਾਸਤੇ ਟਾਈਮ ਨਹੀਂ ਆ। ਹਾਂ, ਕਰਤਾਰਪੁਰ ਦੀ ਤੁਸੀਂ ਗੱਲ ਕੀਤੀ, तमाम तर शदीद तरीन बायलैटरल रिलेशन ते इख्तलाफात होने के बावजूद जिस तरह पाकिस्तान ने करतारपुर लांघे आस्ते जड़ा स्टैंड लिता है, मैं नहीं समझता कि पाकिस्तान के अलावा होर कोई दुनिया का मुल्क होंदा जिथे वो गवांढी मुल्क ने जिस तरह मकबूजा कश्मीर के अंदर जड़ी वारदात की है, मैं इनू वारदात ही कहांगा, वो बावजूद सिर्फ ये करके कि 3 ਤੋਂ 4 करोड़ सिखिज़म नूं मनण वाले लोग ਜਿਹੜੇ ਅਰਦਾਸਾਂ ਕਰਦੇ ਆ, ਜਿਹੜੇ 3 ਮੀਲ ਦੂਰ ਗੁਰਦਾਸਪੁਰ ਤੋਂ ਦੂਰਬੀਨਾਂ ਦੇ ਜ਼ਰੀਏ ਦਰਸ਼ਨ ਕਰਕੇ ਅਰਦਾਸ ਕਰਦੇ ਸੀ, ਉਹਨਾਂ ਦੀ ਅਰਦਾਸਾਂ ਕਬੂਲ ਹੁੰਦੇ ਵੇਖੀ। ਤੇ ਮੈਂ ਹਮੇਸ਼ਾ ਕਿਹਾ ਕਿ ਪੰਜਾਬ ਸਿਰ ਜਿੱਥੇ ਸੂਫੀਆਂ ਦੀ ਧਰਤੀ ਹੈ, ਉੱਥੇ ਬਾਬਾ ਗੁਰੂ ਨਾਨਕ ਦੀ ਕਰਿਸ਼ਮਾਤੀ ਸ਼ਖਸੀਅਤ ਜਿਹੜੀ ਹੈ ਉਹਦਾ ਵੀ ਅਮਲ ਦਖਲ ਹੈ। ਇਹ ਖੁਸ਼ਹਾਲੀ ਦਾ ਕੋਰੀਡੋਰ ਹੈ, ਇਹ ਸਿੱਖੀਜ਼ਮ ਨੂੰ ਅੱਗੇ ਬੜਾਵਾ ਦੇਣ ਦਾ ਕੋਰੀਡੋਰ ਹੈ। ਇਹ ਦੋਵੇਂ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਆ, ਜਿਹੜੀ ਇੱਕ ਬੋਲੀ ਬੋਲਦੇ ਆ, ਇੱਕ ਕਲਚਰ ਹੈ, ਉਹਨਾਂ ਨੂੰ ਦੀ ਹੋਰ ਸਾਂਝ ਅੱਗੇ ਵਧਾਉਣ ਦਾ ਤੇ 47 ਦੇ ਅੰਦਰ ਜਿਹੜੇ ਜ਼ਖਮ ਲਗਵਾਏ ਗਏ ਦੋਵੇਂ ਪਾਸੇ ਉਹਨੂੰ ਖਤਮ ਕਰਨ ਦਾ ਦੌਰ ਹੈ। ਤੇ ਮੈਂ ਸਮਝਦਾ ਪਾਕਿਸਤਾਨ ਦੀ ਹਕੂਮਤ ਦਾ ਇਹ ਫੈਸਲਾ ਜਿਹੜਾ ਹੈ ਉਹ सिख जड़ी कौम है कदी नहीं भुलेगी कि तमाम तर शदीद इख्तलाफात के बावजूद पाकिस्तान ने सिख कौम की उस अरदास नूं जड़ा है ਉਹਦੇ सामने उस अरदास के सामने सरेंडर किया है, भारतीय सरकार के सामने सरेंडर नहीं किया। इसे करके भारत आखिर दम तक कोशिश करेगा कि करतारपुर लांघा ना खुले और पाकिस्तान आखिरी दम तक ये कोशिश करेगा कि ये लांघा खुले। जी मलिक साहब ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਸਾਡੀ ਵਿਚਾਰ ਚਰਚਾ ਸੀ, ਪੈਨਲ ਡਿਸਕਸ਼ਨ ਸੀ, ਜ਼ਰੂਰ ਸਾਡੇ ਜਿਹੜੇ ਸਾਰੇ ਦਰਸ਼ਕ ਦੁਨੀਆ ਭਰ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Excellent.